ਓਪਨ ਏਆਈ ਨੇ ਏਆਈ ਫਿਊਚਰਸ ਇਨੀਸ਼ੀਏਟਿਵ ਸ਼ੁਰੂ ਕੀਤਾ ਆ, ਜਿਸ ਤਰੀਕੇ ਦੇ ਨਾਲ ਚਰਚਾ ਚੱਲੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨਾਂ ਦੀ ਬਹੁਤੀ ਲੋੜ ਨਹੀਂ ਰਹਿਣੀ, ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਰਹਿਣੀ, ਘਰੇ ਬੈਠੇ ਤਨਖਾਹਾਂ ਮਿਲਣਗੀਆਂ, ਇਕਨੋਮਿਕਲੀ ਸਾਰੇ ਇੱਕ ਹਿਸਾਬ ਦੇ ਨਾਲ ਬਰਾਬਰ ਜੇ ਜਿਹੜੇ ਉਹ ਹੋ ਜਾਣਗੇ ਉਸ ਲਹਿਜੇ ਤੋਂ। ਮੈਨੂੰ ਲੱਗਦਾ ਇਹ ਓਪਨ ਏਆਈ ਦਾ ਜਿਹੜਾ ਇਨੀਸ਼ੀਏਟਿਵ ਆ ਬਹੁਤ ਜ਼ਿਆਦਾ ਟਾਈਮਲੀ ਇਸ ਤਰ੍ਹਾਂ, ਕਿਉਂਕਿ ਹਰ ਇੱਕ ਘਰ ਦੇ ਵਿੱਚ ਜਿਹੜੀ ਗੱਲ ਆ ਇਹ ਹੋ ਰਹੀ ਆ ਕਿ ਏਆਈ ਆ ਗਈ ਆ ਜੀ, ਏਆਈ ਨੇ ਕੀ ਕਰਨਾ ਕੀ ਨਹੀਂ ਕਰਨਾ, ਇਹਦੇ ਜਿੰਨੇ ਮੂੰਹ ਹੋਣੀਆਂ ਗੱਲਾਂ। ਦਾ ਨਾਮ ਉਹਨੇ ਦਿੱਤਾ ਏਆਈ ਫਿਊਚਰਸ, ਹੈ ਨਾ। ਤੇ ਉਹਦੇ ਵਿੱਚ ਇਹ ਆ ਵੀ ਅਗਲੇ 10-20 ਸਾਲਾਂ ਦੇ ਵਿੱਚ ਕੀ ਹੋਊਗਾ ਏਆਈ ਨੂੰ ਲੈ ਕੇ, ਕਿਉਂਕਿ ਨਵੀਂ ਟੈਕਨੋਲੋਜੀ ਡਿਸਟਰਪਸ਼ਨ ਕਰ ਰਹੀ ਆ ਹਰ ਪਾਸੇ। ਤੇ ਕੋਈ ਕਹਿੰਦਾ ਕਿ ਏਆਈ ਨੇ ਸਾਰੀਆਂ ਸਾਡੀ ਜੌਬਾਂ ਖਾ ਜਾਣੀਆਂ, ਤੇ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਆ ਕਿ ਪਾਵਰਫੁਲ ਇੰਸਟੀਟਿਊਸ਼ਨ ਹਿਊਮਨ ਬੀਇੰਗਸ ਦੀ ਇਕਨੋਮਿਕ ਵੈਲਿਊ ਘੱਟ ਜਾਂਦੀ ਹੈ। 5000 ਵਰਕਰ ਨੂੰ 5000 ਵਰਕਰ ਨਹੀਂ ਚਾਹੀਦੇ, ਉੱਥੇ ਸਿਰਫ 100 ਲੋਕਾਂ ਦੇ ਨਾਲ ਤੇ ਰਿਪੋਰਟਸ ਦੇ ਨਾਲ ਕੰਮ ਸਰ ਜਾਂਦਾ। ਇਸੇ ਤਰ੍ਹਾਂ ਜੇ ਕੋਈ ਅਕਾਊਂਟਿੰਗ ਡਿਪਾਰਟਮੈਂਟ 'ਚ 300 ਬੰਦੇ ਅੱਜ ਕੰਮ ਕਰਦੇ ਆ, ਫਿਊਚਰ ਵਿੱਚ ਸਾਨੂੰ ਤਾਂ ਦੇਖ ਹੀ ਰਿਹਾ ਵੀ 20 ਬੰਦੇ ਦੀ ਲੋੜ ਪੈਣਗੇ, ਪਲੱਸ ਉਹ ਕੁਛ ਏਜੰਟਸ ਉੱਥੇ ਡਿਪਲੋਏ ਕਰਨ ਦੇਣਗੇ। ਕਸਟਮਰ ਸਰਵਿਸ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਜਿੱਥੇ 2000 ਬੰਦਾ ਅੱਜ ਕੰਮ ਕਰਦਾ ਉੱਥੇ 2000 ਬੰਦਿਆਂ ਦੀ ਲੋੜ ਨਹੀਂ ਪਊ। ਸਾਫਟਵੇਅਰ ਡਿਵੈਲਪਮੈਂਟ ਦੇ ਵਿੱਚ ਤਾਂ ਅਸੀਂ ਦੇਖ ਹੀ ਰਿਹਾ ਹੈ ਨਾ, ਕਿੰਨਾ ਜਿਹੜਾ ਵੱਡਾ ਕੰਮ ਆ ਉਹ ਏਆਈ ਜਿਹੜੀ ਕਰ ਲੈਂਦੀ। ਤੇ ਨਾਲ ਦੀ ਨਾਲ ਇਹ ਤਾਂ ਸਰ ਹੋ ਗਿਆ ਵਾਈਟ ਕਾਲਰ, ਪਰ ਫਿਜ਼ੀਕਲ ਕੰਮ ਦੇ ਵਿੱਚ ਵੀ ਰੋਬੋਟਿਕਸ ਜਿਹੜੇ ਆ ਉਹ ਫਿਜ਼ੀਕਲ ਕੰਮਾਂ ਨੂੰ ਆਟੋਮੇਟ ਕਰ ਰਹੇ। ਆਪਾਂ ਲਗਾਤਾਰ ਪਿਛਲੇ 2 ਵੀਕ ਕਨਵਰਸੇਸ਼ਨ ਕੀਤੀ ਹੈ ਨਾ, ਡੋਡੈਸ਼ ਤੇ ਆਪਾਂ ਡਾਟ ਦੀ ਐਗਜ਼ਾਮਪਲ ਲਈ, ਤੇ ਦੂਸਰੀ ਆਪਾਂ ਐਗਜ਼ਾਮਪਲ ਲਈ ਵੀ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਹੁਣ ਵੇਮੋ ਨੂੰ ਪੂਰੀ ਤਰ੍ਹਾਂ ਲਾਇਸੈਂਸ ਮਿਲ ਗਿਆ। ਸੋ ਲੇਬਰ ਦਾ ਕੰਮ ਵੀ ਜਿਹੜਾ ਹੁਣ ਏਆਈ ਰੋਬੋਟਿਕਸ ਕਰਨ ਲੱਗ ਪਈ। ਤੇ ਇੱਕ ਜਿਹੜੀ ਕਨਵਰਸੇਸ਼ਨ ਜਿਹੜੀ ਆਲਰੇਡੀ ਇਸ ਪਾਸੇ ਨੂੰ ਗੱਲ ਜਾ ਰਹੀ ਵੀ ਕੰਸੈਂਟਰੇਸ਼ਨ ਆਫ ਪਾਵਰ, ਤੇ ਇਕੱਲੀ ਪਾਵਰ ਦਾ ਨਹੀਂ, ਅਮੀਰ ਗਰੀਬ ਦਾ ਫਰਕ ਵੀ ਜਿਹੜਾ ਉਹ ਦਿਨੋਂ ਦਿਨ ਵੱਧ ਰਿਹਾ। ਸੋ ਇਹਦੇ ਵਿੱਚ ਵੀ ਜਿਹੜੀ ਕੰਸੈਂਟਰੇਸ਼ਨ ਪਾਵਰ ਆਫ ਪਾਵਰ ਆ ਵੀ ਇੱਕ ਮੇਜਰ ਇਸ਼ੂ ਹੋਏਗਾ ਵੀ ਉਹ ਕੌਣ ਹੋਏਗਾ ਜਿਹੜਾ ਇੰਟੈਲੀਜੈਂਸ ਨੂੰ ਕੰਟਰੋਲ ਕਰੇ। ਇਲਨ ਮਸਕ ਦੀ ਕੰਪਨੀ ਜਿਹੜੀ XAI ਆ, ਏਆਈ ਵਾਲੀ ਜਿਹੜੀ ਕੰਪਨੀ ਆ, ਗ੍ਰੋਕ ਏਆਈ ਨੂੰ ਕੁਝ ਯੂਜ਼ਰਸ ਨੇ ਸਵਾਲ ਪੁੱਛੇ, ਜਵਾਬ ਦੇਣ ਦੀ ਬਜਾਏ ਕਹਿੰਦੇ ਉਹ ਹੋਰ ਹੀ ਭਾਸ਼ਾ ਜਿਹੜੀ ਉਹ ਬੋਲਣ ਲੱਗ ਗਿਆ। ਕੋਸ਼ਿਸ਼ ਇਲਨ ਮਸਕ ਦੀ ਇਹ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਤੇ ਬੈਸਟ ਕੰਪਨੀ ਬਣੇ XAI। ਉਹਦਾ ਚੈਟਬੋਟ ਵੀ ਉਹਨੇ ਗ੍ਰੋਕ ਕੱਢਿਆ। ਸੋ ਪਰ ਮੈਨੂੰ ਲੱਗਦਾ ਕਿ ਜਿੰਨਾ ਕੁ ਆਪਾਂ ਦੇਖਿਆ ਉਹ ਸਟਰਗਲ ਹੀ ਕਰ ਰਹੇ ਆ। ਜਵਾਬ ਨਾਟ ਹੈਲੂਸੀਨੇਸ਼ਨ ਵੀ ਜਿਬਰਿਸ਼ ਜਿਹੜੀ ਆ ਉਹ ਕਿਉਂ ਦੇਣ ਲੱਗ ਗਿਆ? LLM 'ਚ ਫਰਕ ਪੈ ਗਿਆ। ਕੰਟੈਕਸਟ ਰਾਜਕਰਨ, ਜਦੋਂ ਤੁਸੀਂ ਕੰਟੈਕਸਟ ਨਹੀਂ ਦਿੰਦੇ ਹੈ ਨਾ, ਕੰਟੈਕਸਟ ਉਹਦੇ ਗੜਬੜ ਹੋ ਜਾਂਦੀ, ਉਹ ਕੰਟੈਕਸਟ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ, ਹੋਰ ਹੀ ਕੋਈ ਜਵਾਬ ਦੇ ਜਾਂਦਾ। ਜਸਟ ਲਾਈਕ ਕਿ ਕਈ ਵਾਰ ਆਪਾਂ ਕਹਿੰਦੇ ਆ ਨਾ ਕਿਸੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਰਿਹਾ, ਗ੍ਰੋਕ ਹਿੱਲ ਗਿਆ ਹੈ ਨਾ, ਬਸ ਗ੍ਰੋਕ ਦਾ ਮਾਨਸਿਕ ਸੰਤੁਲਨ ਹੀ ਕਹਿ ਲਓ ਵਿਗੜ ਗਿਆ। ਜੇ ਸਿੱਧ ਪੱਧਰੀ ਪੰਜਾਬੀ ਕੰਟੈਕਸਟ ਦੀ ਪਕੜ 'ਚ ਨਹੀਂ ਆਇਆ ਤੇ ਹੋਰ ਹੀ ਕੋਈ ਜਵਾਬ ਦੇ ਦਿੱਤਾ। ਸਿੰਪਲ ਚੀਜ਼ ਦਾ ਵੀ ਕੰਟੈਕਸਟ ਕਿਉਂ ਨਹੀਂ ਸਮਝ 'ਚ ਆਇਆ? ਇਹ ਤਾਂ ਫਿਰ ਉਹਦੀ ਲਿਮਿਟੇਸ਼ਨ ਹੈ ਨਾ, ਉਹਨਾਂ ਦੇ ਕੋਈ ਇੰਟਰਨਲ ਐਲਗੋਰਿਦਮਸ ਜਿਹੜੇ ਫੇਲ ਹੋਏ ਹੋਣਗੇ। ਮਾਈਕਰੋਨ ਵਾਲੇ ਜਿਹੜੇ ਉਹ ਇਹ ਕਹਿ ਰਹੇ ਆ, ਉਹਨਾਂ ਦੇ ਜਿਹੜੇ CEO ਸੰਜੇ ਮਹਿਰੋਤਰਾ ਕਹਿੰਦੇ ਵੀ AI ਨੇ ਜਿਹੜੀ ਮੈਮਰੀ ਚਿਪ ਇੰਡਸਟਰੀ ਆ ਉਸ ਨੂੰ ਫੰਡਾਮੈਂਟਲੀ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਆ। ਇਹ ਕਿਉਂ ਕਹਿ ਰਹੇ ਆ ਤੇ ਕਿਸ ਆਧਾਰ ਤੇ ਕਹਿ ਰਹੇ ਆ? ਆਪਾਂ ਜਦੋਂ AI ਦੀ ਗੱਲ ਕਰਦੇ ਆ ਤੇ ਐਜ਼ ਜਿਹੜੇ ਵੀ ਇਸ ਫੀਲਡ ਦੇ ਲੋਕ ਆ, ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਨਾਮ ਕਿਹੜਾ ਹੁੰਦਾ? ਪ੍ਰੋਬੇਬਲੀ NVIDIA, ਰਾਈਟ? ਹਾਂਜੀ, NVIDIA ਦਾ ਨਾਮ ਹੁੰਦਾ ਸਾਰਿਆਂ ਦਾ, ਉਹਦੇ GPUs ਹੈਗੇ ਆ, ਉਹ ਡੇਟਾ ਸੈਂਟਰ ਵਿੱਚ ਉਹਦੇ GPUs ਆਉਂਦੇ ਆ, ਹੈ ਨਾ। ਚੈਟ GPT ਦਾ ਵੀ ਨਾਂ AI ਦੇ ਨਾਲ ਆਉਂਦਾ ਵਾ। ਪਰ ਜਿਹੜਾ AI ਦਾ ਇਨਫਰਾਸਟਰਕਚਰ ਆ ਉਹਦੇ ਹੋਰ ਵੀ ਕ੍ਰਿਟੀਕਲ ਕੰਪੋਨੈਂਟ ਹੁੰਦੇ ਆ ਜਿਹਦੇ ਉੱਤੇ ਕੰਪੈਰੀਟਿਵਲੀ ਡਿਸਕਸ਼ਨ ਘੱਟ ਹੁੰਦੀ ਆ। ਤੇ ਉਹਨਾਂ 'ਚ ਇੱਕ ਕ੍ਰਿਟੀਕਲ ਕੰਪੋਨੈਂਟ ਆ ਮੈਮਰੀ। ਤੇ GPU ਨੂੰ ਆਪਣੀ ਪ੍ਰੋਸੈਸਿੰਗ ਦੇਣ ਦੇ ਲਈ ਉਹਨੂੰ ਲਗਾਤਾਰ ਵਾਸਟ ਅਮਾਊਂਟ ਆਫ ਇਨਫੋਰਮੇਸ਼ਨ ਦਾ ਉਹਨੂੰ ਡੇਟਾ ਚਾਹੀਦਾ ਹੁੰਦਾ ਟੂ ਪ੍ਰੋਸੈਸ। ਉਹ ਜਿਹੜਾ ਵਾਸਟ ਅਮਾਊਂਟ ਆਫ ਇਨਫੋਰਮੇਸ਼ਨ ਆ ਉਹ ਹਾਈ ਸਪੀਡ ਮੈਮਰੀ ਤੋਂ ਆਉਣੀ ਆ, ਜਿਹੜਾ ਕਿ HBM ਹਾਈ ਬੈਂਡਵਿਡਥ ਮੈਮਰੀ ਕਹਿੰਦੇ ਆ, ਜਿਹਦੇ ਉੱਤੇ ਬੇਸ ਦੇ ਉੱਤੇ ਮਾਈਕਰੋਨ ਦੀ ਜਿਹੜੀ ਵੈਲਿਊਏਸ਼ਨ ਆ ਉਹ $1 ਟ੍ਰਿਲੀਅਨ ਤੋਂ ਉੱਪਰ ਬਣੀ। ਐਮਾਜ਼ੋਨ ਦੇ ਕਸਟਮਰ ਨੇ ਮੰਗਾਇਆ ਸੀ ਸਮਾਨ। ਇਹ ਟੈਕਸਸ ਦੀ ਜਿਹੜੀ ਘਟਨਾ ਆ ਵੀਡੀਓ ਦੇਖਦੇ ਆ ਨਾਲ, ਤੇ ਨਾਲ ਹਰਵਿੰਦਰ ਜਿਹੜੀ ਆ ਤੁਸੀਂ ਦੱਸਿਓ ਵੀ ਫਿਰ। ਹਾਂਜੀ, ਸੋ ਐਮਾਜ਼ੋਨ ਨੇ, ਆਪਾਂ ਗੱਲ ਕਰਦੇ ਨੇ ਕਿ ਐਮਾਜ਼ੋਨ ਨੂੰ ਕੁਛ ਜਗ੍ਹਾ ਦੇ ਉੱਤੇ ਡਰੋਨ ਡਿਲੀਵਰੀ ਦੀ ਉਹ ਇਜਾਜ਼ਤ ਮਿਲੀ ਹੈ, ਮਨਜ਼ੂਰੀ ਮਿਲ ਗਈ ਹੈ ਨਾ, ਇਜਾਜ਼ਤ ਮਿਲ ਗਈ ਹੈ ਵੀ ਉੱਥੇ ਡਰੋਨ ਦੇ ਨਾਲ ਚੀਜ਼ਾਂ ਨੂੰ ਡਿਲੀਵਰ ਕਰ ਸਕੇ। ਸੋ ਇੱਕ ਬੜੀ ਇੰਟਰਸਟਿੰਗ ਜਿਹੜੀ ਵੀਡੀਓ ਇਹ ਵਾਇਰਲ ਹੋ ਰਹੀ ਆ ABC 30 ਦਾ ਤੁਸੀਂ ਦੇਖ ਸਕਦੇ ਹੋ ਵੀ ਡਰੋਨ ਆਇਆ ਤੇ ਡਰੋਨ ਨੇ ਰਾਜਕਰਨ ਆਪਣਾ ਜਿਹੜਾ ਪੈਕੇਜ ਲੈ ਕੇ ਆਇਆ ਸੀ ਉਹਨੂੰ ਡਿਲੀਵਰ ਕਰਨਾ ਸੀ, ਤੇ ਉਹਨੂੰ ਜਿਹੜਾ ਡਿਲੀਵਰ ਆ ਉਹਨੇ ਕੀਤਾ
ਤੇ ਉਹ ਪਰ ਕੀਤਾ ਉਹਨੇ ਸਵਿਮਿੰਗ ਪੂਲ ਦੇ ਵਿੱਚ ਸਿੱਧਾ ਹੀ। ਤੇ ਉਹ ਤੇ ਜਿਹੜੇ ਬੀਬੀ ਥੱਲੇ ਉਹ ਬੀਬੀ ਕਮੈਂਟ ਤਾਂ ਥੱਲੇ ਬੜੀ ਲੋਕਾਂ ਚਾਅ ਦੇ ਚਾਅ ਦੇ ਨਾਲ ਆਈ ਸੀਗੀ ਵੀਡੀਓ ਬਣਾਉਣ ਦੇ ਲਈ ਬਾਹਰ ਨੂੰ ਵੀ ਮੈਂ ਦੇਖਾਂ ਵੀ ਡਰੋਨ ਦਾ ਡਿਲੀਵਰੀ ਆ। ਕਸਟਮਰ, ਹਾਂ ਬਿਲਕੁਲ, ਡਰੋਨ ਦੀ ਆਵਾਜ਼ ਆਈ ਤੇ ਡਰੋਨ ਦੀ ਆਵਾਜ਼ ਆਉਣ ਦੇ ਨਾਲ ਉਹਨੇ ਫਟਾਫਟ ਜਿਹੜੀ ਕਸਟਮਰ ਆ ਬਾਹਰ ਆਈ ਤੇ ਉਹਨੇ ਆਪਣਾ ਫੋਨ ਕੱਢਿਆ ਤੇ ਵੀਡੀਓ ਰਿਕਾਰਡ ਕਰਨੀ ਸ਼ੁਰੂ ਕੀਤੀ ਵੀ ਆ ਵੇਖੋ ਵੀ ਆਪਣਾ ਫਿਊਚਰ ਆ ਗਿਆ। ਤੇ ਪੈਕੇਜ ਅਸਮਾਨ ਤੋਂ ਥੱਲੇ ਆਉਂਦਾ ਤੇ ਡਿਲੀਵਰੀ ਦੇ ਲਈ ਉਹਨੇ ਪੋਜੀਸ਼ਨ ਲਈ ਵੀ ਡਿਲੀਵਰ ਹੋਇਆ ਤੇ ਪੈਕੇਜ ਹੇਠਾਂ ਡਿੱਗਾ ਸਿੱਧਾ ਸਵਿਮਿੰਗ ਪੂਲ ਦੇ ਵਿੱਚ। ਸਵਿਮਿੰਗ ਪੂਲ ਦੇ ਵਿੱਚ ਤੇ ਕਹਿੰਦੇ ਹਾਂਜੀ ਵੈਲਕਮ ਟੂ ਦਿਸ ਇਜ਼ ਦਾ ਫਿਊਚਰ ਹੈ। ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਆਪਣੇ ਖਾਸ ਪ੍ਰੋਗਰਾਮ ਜਿਹੜਾ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਕੋਲ ਹਰ ਸੋਮਵਾਰ ਦੇ ਸੋਮਵਾਰ ਪੈਸੀਫਿਕ ਟਾਈਮ 3 ਵਜੇ ਬਾਅਦ ਦੁਪਹਿਰ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀਆਂ, ਤੇ ਟੈਕਨੋਲੋਜੀ ਸਾਡੀ ਜ਼ਿੰਦਗੀ ਨੂੰ ਤੇ ਬਿਜ਼ਨਸਿਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਚੇਂਜ ਕਰੇਗੀ ਤੇ ਅੱਜ ਦੇ ਦਿਨ ਵਿੱਚ ਅਸੀਂ ਕੀ ਸਿੱਖ ਸਕਦੇ ਹਾਂ ਟੈਕਨੋਲੋਜੀ ਦੇ ਪਰਸਪੈਕਟਿਵ, ਤਾਂ ਕਿ ਅਸੀਂ ਵੈਲ ਇਨਫੋਰਮਡ ਡਿਸੀਜਨ ਬਣਾ ਸਕੀਏ ਆਪਣੇ ਫਿਊਚਰ ਦੇ ਵਾਸਤੇ ਜੀ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਟੈਕਨੋਲੋਜੀ ਦੀ ਦੁਨੀਆ ਦੀ ਬੜੀਆਂ ਇੰਟਰਸਟਿੰਗ ਗੱਲਾਂ ਜਿਹੜੀਆਂ ਖਬਰਾਂ ਆ ਉਸ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜਾਂ ਟੈਕਨੋਲੋਜੀ ਨੂੰ ਸਮਝਣ ਸਮਝਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਹੁੰਦੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਸਟੋਰੀਜ਼ ਨੇ ਤੇ ਕੁਦਰਤੀ ਕਹਿ ਲਓ ਇਹ ਸਾਰੀਆਂ ਸਟੋਰੀਆਂ ਇੱਕ ਦੂਜੇ ਦੇ ਨਾਲ ਮਿਲਦੀਆਂ ਆ, ਕਿਸੇ ਨਾ ਕਿਸੇ ਤਰੀਕੇ ਕਨੈਕਟਡ ਹੀ ਜਿਹੜੀਆਂ ਉਹ ਹੈਗੀਆਂ। AI ਦੇ ਉੱਤੇ ਮੁੱਖ ਤੌਰ ਦੇ ਉੱਤੇ ਜ਼ੋਰ ਜਿਹੜਾ ਉਹ ਰਹੇਗਾ। XAI ਦਾ ਗ੍ਰਾਹਕ ਕਿਹੜੀ ਭਾਸ਼ਾ ਬੋਲਣ ਲੱਗ ਗਿਆ ਉਹਦੇ ਬਾਰੇ ਵੀ ਗੱਲ ਹੋਊਗੀ। ਮਾਈਕਰੋਨ ਵਾਲੇ AI ਜਿਹੜੀ ਮੈਮਰੀ ਚਿਪ ਇੰਡਸਟਰੀ ਨੂੰ ਲੈ ਕੇ ਕੀ ਆਖਦੇ ਆ ਉਹਦੀ ਚਰਚਾ ਵੀ ਜਿਹੜੀ ਉਹ ਕਰਾਂਗੇ। ਐਪਲ ਵਾਲੇ ਜਿਹੜੀ ਉਹ ਕੀ ਕਰ ਰਹੇ ਆ ਜੌਬਸ ਨੂੰ ਲੈ ਕੇ, ਉਹ ਵੀ AI ਜਾਂ ਇਮਰਸਿਵ ਵੀਡੀਓ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਉਹ ਜੁੜੀਆਂ ਆ। ਪਰ ਪਹਿਲੀ ਜਿਹੜੀ ਗੱਲ ਆ ਸ਼ੁਰੂਆਤ ਆਪਾਂ ਹਰਵਿੰਦਰ ਕਰਦੇ ਹਾਂ ਇੱਕ ਕਹਿ ਲਓ ਵੀ ਤੁਹਾਨੂੰ ਸੋਚਣ ਲਈ ਮਜਬੂਰ ਕਰਨ ਵਾਲੀ ਇਸ ਸਟੋਰੀ ਦੇ ਨਾਲ, ਖਬਰ ਦੇ ਨਾਲ। ਓਪਨ AI ਨੇ AI ਫਿਊਚਰਸ ਇਨੀਸ਼ੀਏਟਿਵ ਸ਼ੁਰੂ ਕੀਤਾ ਆ। ਸਵਾਲ ਹੁਣ ਇਸ ਦੇ ਵਿੱਚ ਇਹ ਆ ਰਿਹਾ ਆ ਸਭ ਤੋਂ ਵੱਡਾ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਆ, ਕਈਆਂ ਦੀਆਂ ਜ਼ੁਬਾਨਾਂ ਤੇ ਆ, ਕਈ ਅਜੇ ਇਸ ਨੂੰ ਸੋਚ ਰਹੇ ਆ। ਜਿਸ ਤਰੀਕੇ ਦੇ ਨਾਲ ਚਰਚਾ ਚੱਲੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨਾਂ ਦੀ ਬਹੁਤੀ ਲੋੜ ਨਹੀਂ ਰਹਿਣੀ, ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਰਹਿਣੀ, ਘਰੇ ਬੈਠੇ ਤਨਖਾਹਾਂ ਮਿਲਣਗੀਆਂ, ਇਕਨੋਮਿਕਲੀ ਸਾਰੇ ਇੱਕ ਹਿਸਾਬ ਦੇ ਨਾਲ ਬਰਾਬਰ ਜਿਹੜੇ ਉਹ ਹੋ ਜਾਣਗੇ। ਉਸ ਲਹਿਜੇ ਤੋਂ ਇੰਟੈਲੀਜੈਂਸ ਵਿਕਣ ਲੱਗ ਜੂਗੀ। ਕੀ ਭਵਿੱਖ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਤੇ ਕਾਰਪੋਰੇਸ਼ਨਸ ਨੇ ਜਦੋਂ ਇਹ ਇਨਸਾਨਾਂ ਦੀ ਲੇਬਰ ਦੀ ਲੋੜ ਘੱਟ ਹੋ ਗਈ ਤੇ ਇਹਨਾਂ ਇਨਸਾਨਾਂ ਦੀ ਇਕਨੋਮਿਕ ਤੇ ਪੋਲੀਟੀਕਲ ਪਾਵਰ ਦਾ ਕੀ ਹੋਊਗਾ? ਬਚੂਗੀ, ਨਹੀਂ ਬਚੂਗੀ, ਜਾਂ ਬਸ ਵਿਹਲੇ ਬੈਠੇ ਟੈਕਨੋਲੋਜੀ ਵਰਤਣ ਵੱਲ ਨੂੰ ਹੀ ਜਿਹੜੇ ਉਹ ਰਹਿ ਜਾਣਗੇ। ਹਾਂਜੀ, ਸੋ ਆਪਾਂ AI ਦੀ ਗੱਲਾਂ ਬਾਤਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਸਪਾਂਸਰ ਨੂੰ ਤੇ ਨਿਊਰੋਨੋਮਿਕਸ AI, ਜਿਹੜੇ ਕਿ ਕਸਟਮਾਈਜ਼ AI ਸੋਲੂਸ਼ਨ ਬਣਾਉਂਦੇ ਆ। ਤੇ ਉਹਨਾਂ ਦੇ ਵਿੱਚ ਇੱਕ ਪ੍ਰੋਡਕਟ ਹੈਗਾ ਫਿਊਲ ਪਲੈਨਰ, ਉਹ ਕਾਫੀ ਵਧੀਆ ਪ੍ਰੋਡਕਟ ਆ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜੇ ਅਮਰੀਕਾ, ਕੈਨੇਡਾ, ਨਾਰਥ ਅਮਰੀਕਾ 'ਚ ਤੁਸੀਂ ਕਿਤੇ ਵੀ ਹੋ, ਟਰੱਕ ਓਨਰਸ ਹੋ, ਭਾਵੇਂ ਫਲੀਟ ਮੈਨੇਜਰਸ ਹੋ, ਤੇ ਫਿਊਲ ਪੰਪ ਤੇ ਪੈਸੇ ਛੱਡਣ ਦੀ ਬਜਾਏ ਤੁਸੀਂ ਆਪਣੀ ਜੇਬ ਵਿੱਚ ਪਾ ਸਕਦੇ ਹੋ ਨਿਊਰੋਨੋਮਿਕਸ ਤੇ AI ਫਿਊਲ ਪਲੈਨਰ ਦੇ ਨਾਲ, ਜਿਹੜੇ ਤੁਹਾਡੇ ਟਰੱਕ ਦਾ ਰਾਊਟ, ਰੇਂਜ, ਟੈਂਕ ਲੈਵਲ ਤੇ ਰਸਤੇ ਦੀ ਕਰੰਟ ਫਿਊਲ ਪ੍ਰਾਈਸਿਸ ਨੂੰ ਕੰਪੇਅਰ ਕਰਕੇ ਦੱਸਦਾ ਹੈ ਕਿ ਕਿੱਥੇ ਰੁਕਣਾ, ਕਿੰਨਾ ਫਿਊਲ ਭਰਾਉਣਾ ਤੇ ਕਿੰਨੀ ਸੇਵਿੰਗ ਹੋ ਸਕਦੀ ਆ। ਸਭ ਤੋਂ ਵੱਡੀ ਗੱਲ ਰਾਜਕਰਨ ਇਹ ਆ ਕਿ ਇਹ ਪਲਾਨ ਸਿੱਧਾ ਡਰਾਈਵਰ ਦੀ WhatsApp ਜਾਂ ਈਮੇਲ ਤੇ ਮਿਲ ਜਾਂਦਾ ਹੈ। ਕੋਈ ਐਪ ਵਗੈਰਾ ਇੰਸਟਾਲ ਕਰਨ ਦੀ ਲੋੜ ਨਹੀਂ ਆ, ਠੀਕ ਹੈ, ਕੋਈ ਗੈਸ ਵਰਕ ਦੀ ਲੋੜ ਨਹੀਂ ਹੈ, ਤੇ ਟ੍ਰਿਪ ਨੂੰ ਤੁਸੀਂ ਸਮਾਰਟ ਬਣਾ ਸਕਦੇ ਹੋ। ਤੇ ਫਿਊਲ ਪਲੈਨਰ ਦੀ 10 ਮਿੰਟ ਦੀ ਲਾਈਵ ਡੈਮੋ ਬੁੱਕ ਕਰ ਲਈ ਤੁਸੀਂ ਕਾਲ ਕਰ ਸਕਦੇ ਹੋ 650 918 0024 650 918 0024 ਦੇ ਉੱਤੇ ਤੁਸੀਂ ਕਾਲ ਕਰਕੇ ਡੈਮੋ ਜਿਹੜਾ ਬੁੱਕ ਕਰ ਸਕਦੇ ਹੋ। ਬਹੁਤ ਵਧੀਆ ਇਹ ਜਿਹੜੀ ਐਪ ਆ, ਜਿਹਦੇ ਕਰਕੇ ਬਹੁਤ ਤੁਸੀਂ ਪਰ ਟ੍ਰਿਪ ਬਹੁਤ ਜ਼ਿਆਦਾ ਫਿਊਲ ਦੀ ਸੇਵਿੰਗ ਕਰ ਸਕਦੇ ਹੋ। ਸੋ ਨਿਊਰੋਨੋਮਿਕਸ ਵੱਲੋਂ
ਫਿਊਲ ਪਲੈਨਰ ਜਿਹੜਾ ਉਹ ਲੈ ਕੇ ਹੋਏ ਆ, ਤੇ ਬਹੁਤ-ਬਹੁਤ ਧੰਨਵਾਦ ਇਸ ਪ੍ਰੋਗਰਾਮ ਨੂੰ ਉਹਨਾਂ ਦਾ ਸਪਾਂਸਰ ਕਰਨ ਲਈ। ਤੇ ਰਾਜਕਰਨ, ਜਿਹੜੀ ਤੁਸੀਂ ਗੱਲ ਕਹੀ ਆਪਾਂ ਉਹਦੇ ਤੇ ਮੁੜਦੇ ਹਾਂ। ਕੁਛ ਨਾ ਮੈਨੂੰ ਲੱਗਦਾ ਇਹ ਓਪਨ ਏਆਈ ਦਾ ਜਿਹੜਾ ਇਨੀਸ਼ੀਏਟਿਵ ਆ ਬਹੁਤ ਜ਼ਿਆਦਾ ਟਾਈਮਲੀ ਆ। ਸੋ ਟਾਈਮਲੀ ਇਸ ਤਰ੍ਹਾਂ ਕਿਉਂਕਿ ਹਰ ਇੱਕ ਘਰ ਦੇ ਵਿੱਚ ਜਿਹੜੀ ਗੱਲ ਆ ਇਹ ਹੋ ਰਹੀ ਆ ਕਿ ਏਆਈ ਆ ਗਈ ਆ ਜੀ, ਏਆਈ ਨੇ ਕੀ ਕਰਨਾ ਕੀ ਨਹੀਂ ਕਰਨਾ, ਤੇ ਇਹਦੇ ਜਿੰਨੇ ਮੂੰਹ ਉਨੀਆਂ ਗੱਲਾਂ, ਹੈ ਨਾ। ਤੇ ਇਹ ਥੋੜੀ ਜਿਹੀ ਫਿਲਾਸਫੀਕਲ ਡਿਸਕਸ਼ਨ ਵੀ ਹੋ ਜਾਂਦੀ ਆ। ਕੁਛ ਚੀਜ਼ਾਂ ਤਾਂ ਚਲੋ ਸਾਨੂੰ ਸਾਹਮਣੇ ਦਿਖਦੀਆਂ ਹੀ ਆ, ਉਹ ਇਹ ਆ ਕਿ ਇਮੀਡੀਏਟਲੀ ਜਿਹੜੇ ਰਿਡੰਡੈਂਟ ਟਾਸਕ ਆ ਉਹਨਾਂ ਨੂੰ ਤਾਂ ਆਟੋਮੇਟ ਕਰਨਾ ਹੀ ਕਰਨਾ, ਪਰ ਫਿਊਚਰ ਕਿਸ ਤਰ੍ਹਾਂ ਦਾ ਹੈਗਾ। ਸੋ ਓਪਨ ਏਆਈ ਨੇ ਨਾ ਇਸ ਤਰ੍ਹਾਂ ਦਾ ਇੱਕ ਇਨੀਸ਼ੀਏਟਿਵ ਇੰਟਰੋਡਿਊਸ ਕੀਤਾ। ਮੈਨੂੰ ਲੱਗਦਾ ਕਿ ਇੱਕ ਸ਼ਲਾਘਾਯੋਗ ਕਦਮ ਉਹਨਾਂ ਦਾ। ਸੋ ਉਹਦੇ ਵਿੱਚ ਸਵਾਲ ਇਹ ਪੁੱਛਦੇ ਆ ਕਿ ਉਹਦਾ ਨਾਮ ਉਹਨਾਂ ਦਿੱਤਾ ਏਆਈ ਫਿਊਚਰਸ, ਹੈ ਨਾ। ਤੇ ਉਹਦੇ ਵਿੱਚ ਇਹ ਆ ਵੀ ਅਗਲੇ 10-20 ਸਾਲਾਂ ਦੇ ਵਿੱਚ ਕੀ ਹੋਊਗਾ ਏਆਈ ਨੂੰ ਲੈ ਕੇ, ਕਿਉਂਕਿ ਨਵੀਂ ਟੈਕਨੋਲੋਜੀ ਡਿਸਟਰਪਸ਼ਨ ਕਰ ਰਹੀ ਆ ਹਰ ਪਾਸੇ। ਤੇ ਕੋਈ ਕਹਿੰਦਾ ਕਿ ਏਆਈ ਨੇ ਸਾਰੀਆਂ ਸਾਡੀ ਜੌਬਾਂ ਖਾ ਜਾਣੀਆਂ, ਤੇ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਆ ਕਿ ਪਾਵਰਫੁਲ ਇੰਸਟੀਟਿਊਸ਼ਨ ਹਿਊਮਨ ਬੀਇੰਗਸ ਦੀ ਇਕਨੋਮਿਕ ਵੈਲਿਊ ਘਟ ਜਾਂਦੀ ਹੈ। ਜਿਹੜੀ ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਆਪਾਂ ਥੋੜਾ ਜਿਹਾ ਨਾ ਉਹਨੂੰ ਖੋਲਦੇ ਹਾਂ ਗੱਲਾਂ ਬਾਤਾਂ ਜੀ ਜ਼ਰੂਰ। ਥੋੜੇ ਇਤਿਹਾਸਿਕ ਝਰੋਖੇ ਚ ਜਾਣੇ ਤਾਂ ਗੱਲ ਥੋੜੀ ਜਿਹੀ ਸੌਖਿਆਂ ਹੈ ਨਾ ਸਮਝ ਆ ਜਾਊ। ਵੀ ਹਿਸਟੋਰੀਕਲੀ ਅਸੀਂ ਦੇਖੀਏ ਤਾਂ ਗਵਰਨਮੈਂਟਸ ਤੇ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਲੋਕਾਂ ਦੀ ਲੋੜ ਰਹਿੰਦੀ ਆ। ਹੁਣ ਕੰਪਨੀ ਨੂੰ ਵਰਕਰ ਚਾਹੀਦੇ ਆ, ਤੇ ਵਰਕਰਸ ਨੂੰ ਉੱਥੋਂ ਸੈਲਰੀ ਮਿਲਦੀ ਆ। ਉਹ ਸੈਲਰੀ ਤੋਂ ਯੂਜ਼ ਕਰਕੇ ਉਹ ਪ੍ਰੋਡਕਟ ਖਰੀਦਦੇ ਆ। ਜਦੋਂ ਪ੍ਰੋਡਕਟ ਖਰੀਦਦੇ ਆ ਜਾਂ ਉਹਨਾਂ ਨੂੰ ਸੈਲਰੀ ਮਿਲਦੀ ਆ, ਤੇ ਉਹ ਗਵਰਨਮੈਂਟਸ ਨੂੰ ਟੈਕਸ ਪੇ ਕਰਦੇ ਆ, ਹੈ ਨਾ। ਭਾਵੇਂ ਸੇਲ ਟੈਕਸ ਹੋਏ, ਭਾਵੇਂ ਇਨਕਮ ਟੈਕਸ ਹੋਏ, ਜਾਂ ਹੋਰ ਤਰ੍ਹਾਂ ਦੇ ਟੈਕਸ ਹੋਣ। ਹੁਣ ਗਵਰਨਮੈਂਟਸ ਨੂੰ ਜਿਹੜੇ ਸਿਟੀਜ਼ਨ ਹੁੰਦੇ ਆ ਉਹਦੀ ਇਕਨੋਮਿਕ ਐਕਟੀਵਿਟੀ ਦੇ ਲਈ ਚਾਹੀਦੇ, ਕਿਉਂਕਿ ਗਵਰਨਮੈਂਟ ਉਤੋਂ ਟੈਕਸ ਇਕੱਠਾ ਕਰਦੀ ਹੈ ਤੇ ਆਪਣੇ ਸਾਰੇ ਆਪਰੇਸ਼ਨਸ ਰਨ ਕਰਦੀ ਆ, ਹੈ ਨਾ। ਤੇ ਗਵਰਨਮੈਂਟਸ ਨੂੰ ਆਪਣੇ ਬਾਰਡਰ ਸਿਕਿਉਰ ਕਰਨ ਦੇ ਵਾਸਤੇ ਜਿਹੜੇ ਸੋਲਜਰਸ ਆ, ਫੌਜੀ ਆ, ਹੈ ਨਾ, ਉਹ ਵੀ ਸਿਟੀਜ਼ਨਸ ਵਿੱਚ ਮਿਲਦੇ ਆ। ਤਾਂ ਹੁਣ ਇਹ ਆ ਵੀ ਗਵਰਨਮੈਂਟ ਦਾ ਸਾਰਾ ਦਾਰੋਮਦਾਰ ਚਲਾਉਣ ਦੇ ਲਈ ਪੋਲੀਟੀਸ਼ੀਅਨਾਂ ਨੂੰ ਵੋਟ ਚਾਹੀਦੇ ਹੁੰਦੇ ਆ। ਤੇ ਇਸ ਕਰਕੇ ਜਿਹੜੇ ਆਮ ਸ਼ਹਿਰੀ ਆ, ਆਮ ਨਾਗਰਿਕ ਆ, ਉਹਨਾਂ ਦੇ ਕੋਲ ਲੈਵਰੇਜ ਇੰਟਰੈਕਟਿਵ ਭਾਵੇਂ ਕਹਿ ਲਓ, ਪਰ ਲੈਵਰੇਜ ਹੁੰਦੀ ਆ, ਹੈ ਨਾ। ਉਹਨਾਂ ਹੀ ਵੋਟ ਪਾਉਣੀ ਆ, ਤੇ ਉਹਨਾਂ ਦੇ ਬੇਸ ਦੇ ਉੱਤੇ ਹੀ ਸਰਕਾਰਾਂ ਚੁਣੀਆਂ ਜਾਣੀਆਂ, ਹੈ ਨਾ। ਹੁਣ ਗੱਲ ਤਾਂ ਇਹਦੇ ਵਿੱਚ ਇਹ ਆਉਂਦੀ ਆ, ਸਵਾਲ ਇਹ ਉੱਠਦਾ ਕਿ ਹੁਣ ਫਿਊਚਰ ਆ ਜਿਹਦੇ ਵਿੱਚ ਆਪਣਾ ਭਵਿੱਖ, ਜਿਹਦੇ ਵਿੱਚ ਏਆਈ ਤੇ ਰੋਬੋਟਿਕਸ ਬਹੁਤ ਐਡਵਾਂਸ ਹੋ ਜਾਂਦੇ ਆ। ਹੁਣ ਅੱਜ ਦੀ ਮੰਨ ਲਓ ਮਿਸਾਲ ਐਗਜ਼ਾਮਪਲ ਲੈ ਲੈਨੇ, ਮਿਸਾਲ ਲੈ ਲੈਨੇ, ਕੋਈ ਫੈਕਟਰੀ ਜਿਹੜੇ 5000 ਵਰਕਰ, ਉਹਨੂੰ 5000 ਵਰਕਰ ਨਹੀਂ ਚਾਹੀਦੇ। ਉੱਥੇ ਸਿਰਫ 100 ਲੋਕਾਂ ਦੇ ਨਾਲ ਤੇ ਰੋਬੋਟਸ ਦੇ ਨਾਲ ਕੰਮ ਸਰ ਜਾਂਦਾ। ਮੈਂ ਆਪਾਂ ਗੱਲ ਵੀ ਕੀਤੀ ਨਾ ਲਾਈਟਸ ਆਊਟ ਫੈਕਟਰੀ ਦੀ, ਸ਼ਾਇਦ ਪਿਛਲੇ ਮਹੀਨੇ ਆਪਾਂ ਟਾਕ ਸ਼ੋ ਕੀਤਾ ਸੀ ਜਦੋਂ ਮੈਂ ਏਸ਼ੀਆ ਟ੍ਰਿਪ ਤੋਂ ਆਇਆ ਸੀ। ਬੜੀ ਡਿਟੇਲ ਗੱਲ ਕੀਤੀ ਸੀ। ਇਸੇ ਤਰ੍ਹਾਂ ਜੇ ਕੋਈ ਅਕਾਊਂਟਿੰਗ ਡਿਪਾਰਟਮੈਂਟ 'ਚ 300 ਬੰਦੇ ਅੱਜ ਕੰਮ ਕਰਦੇ ਆ, ਫਿਊਚਰ ਵਿੱਚ ਸਾਨੂੰ ਤਾਂ ਦੇਖ ਹੀ ਰਿਹਾ ਵੀ 20 ਬੰਦੇ ਦੀ ਲੋੜ ਪੈਣਗੇ, ਪਲੱਸ ਉਹ ਕੁਛ ਏਜੰਟਸ ਉੱਥੇ ਡਿਪਲੋਏ ਕਰਨ ਦੇਣਗੇ। ਕਸਟਮਰ ਸਰਵਿਸ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਜਿੱਥੇ 2000 ਬੰਦਾ ਅੱਜ ਕੰਮ ਕਰਦਾ, ਉੱਥੇ 2000 ਬੰਦਿਆਂ ਦੀ ਲੋੜ ਨਹੀਂ ਪਊ। ਸਾਫਟਵੇਅਰ ਡਿਵੈਲਪਮੈਂਟ ਦੇ ਵਿੱਚ ਤਾਂ ਅਸੀਂ ਦੇਖ ਹੀ ਰਿਹਾ, ਹੈ ਨਾ, ਕਿੰਨਾ ਜਿਹੜਾ ਵੱਡਾ ਕੰਮ ਆ ਉਹ ਏਆਈ ਜਿਹੜੀ ਕਰ ਲੈਂਦੀ ਆ। ਤੇ ਨਾਲ ਦੀ ਨਾਲ ਇਹ ਤਾਂ ਸਰ ਹੋ ਗਿਆ ਵਾਈਟ ਕਾਲਰ, ਪਰ ਫਿਜ਼ੀਕਲ ਕੰਮ ਦੇ ਵਿੱਚ ਵੀ ਰੋਬੋਟਿਕਸ ਜਿਹੜੇ ਆ ਉਹ ਫਿਜ਼ੀਕਲ ਕੰਮਾਂ ਨੂੰ ਆਟੋਮੇਟ ਕਰ ਰਹੇ। ਆਪਾਂ ਲਗਾਤਾਰ ਪਿਛਲੇ 2 ਵੀਕ ਕਨਵਰਸੇਸ਼ਨ ਕੀਤੀ, ਹੈ ਨਾ। ਡੋਡੈਸ਼ ਤੇ ਆਪਾਂ ਡਾਟ ਦੀ ਐਗਜ਼ਾਮਪਲ ਲਈ, ਤੇ ਦੂਸਰੀ ਆਪਾਂ ਐਗਜ਼ਾਮਪਲ ਲਈ ਵੀ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਹੁਣ ਵੇਮੋ ਨੂੰ ਪੂਰੀ ਤਰ੍ਹਾਂ ਲਾਇਸੈਂਸ ਮਿਲ ਗਿਆ। ਸੋ ਲੇਬਰ ਦਾ ਕੰਮ ਵੀ ਜਿਹੜਾ ਹੁਣ ਏਆਈ ਰੋਬੋਟਿਕਸ ਕਰਨ ਲੱਗ ਪਈ। ਸੋ ਇਸ ਸੰਬੰਧ ਦੇ ਵਿੱਚ ਜਿਹੜੀ ਬੇਸਿਕ ਲੈਵਰੇਜ ਸੀ ਬੰਦਿਆਂ ਦੇ ਕੋਲੋਂ, ਉਹ ਚੇਂਜ ਹੋ ਰਹੀ ਆ ਹੁਣ, ਹੈ ਨਾ। ਉਹਨੂੰ ਰਿਲੇਸ਼ਨਸ਼ਿਪ ਚੇਂਜ ਦਾ ਨਾਂ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਕਾਰਪੋਰੇਸ਼ਨਸ ਨੂੰ ਜਾਂ ਵੱਡੀਆਂ ਕਾਰਪੋਰੇਸ਼ਨਸ ਨੂੰ ਜਿਨ੍ਹਾਂ ਨੂੰ ਲੇਬਰ ਦੀ ਲੋੜ ਹੁੰਦੀ ਸੀ, ਉਹਨਾਂ ਨੂੰ ਉਨੀ ਲੋੜ ਨਹੀਂ ਆ। ਫਿਰ ਹੁਣ ਬੰਦੇ ਤੇ ਉਨੇ ਹੀ ਅਵੇਲੇਬਲ ਆ, ਪਰ ਲੇਬਰ ਉਨੀ ਲੋੜ ਨਹੀਂ ਆ। ਤੇ ਹੁਣ ਬਾਰਗੇਨਿੰਗ ਦੀ ਪਾਵਰ ਕੀ ਰਹਿ ਗਈ ਬੰਦਿਆਂ ਦੀ, ਹੈ ਨਾ। ਇਹ ਫਿਰ ਡਾਇਨਾਮਿਕਸ ਬਦਲ ਗਏ ਨਾ ਇੱਥੇ। ਬਿਲਕੁਲ। ਸੋ ਇਹੀ ਕੁਐਸਚਨਸ ਗਵਰਨਮੈਂਟ ਲਈ ਵੀ ਪੁੱਛਿਆ ਜਾਂਦਾ ਪਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਿਸਟਮਸ ਆਟੋਮੇਟ ਹੋ ਜਾਣੇ ਆ। ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ, ਇੰਟੈਲੀਜੈਂਸ, ਸਰਵੇਲੈਂਸ ਤੇ ਈਵਨ ਡਿਫੈਂਸ ਕੈਪੇਬਿਲਿਟੀ ਵਿੱਚ ਵੀ ਅਸੀਂ ਦੇਖ ਲਿਆ ਕਿ ਉਹ ਚੇਂਜ ਹੋ ਰਹੀ ਆ। ਇੰਡੀਆ ਪਾਕਿਸਤਾਨ ਦੀ ਲੜਾਈ ਦੇ ਵਿੱਚ ਵੇਖਿਆ ਮੇਜਰ ਜਿਹੜਾ ਰੋਲ ਆ ਡਰੋਨਸ ਨੇ ਅਦਾ ਕੀਤਾ। ਹਾਂਜੀ। ਤੇ ਹੁਣ ਇਹ ਸਾਰੀਆਂ ਕਨਵਰਸੇਸ਼ਨ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਸਿਟੀਜ਼ਨ ਤੇ ਸਟੇਟ ਦੇ ਵਿੱਚ ਬੈਲੈਂਸ ਦਾ ਪਾਵਰ ਕੀ ਹੋਏਗਾ, ਉਹ ਤੇ ਚੇਂਜ ਹੋਣਾ ਤੈਅ ਆ। ਤੇ ਹੁਣ ਆਪਾਂ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਸਾਈ-ਫਾਈ ਸਟੋਰੀਜ਼ ਪੜ੍ਹਦੇ ਸੀ, ਗੱਲਾਂ ਬਾਤਾਂ, ਤੇ ਉਹ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਵੀ ਸਿਨੈਰੀਓ ਜਿਹੜੇ ਆਉਣ ਲੱਗ ਪਏ ਆ, ਹੈ ਨਾ। ਤਾਂ ਕਰਕੇ ਨੈਗੇਟਿਵਿਟੀ ਵੀ ਬਹੁਤ ਆ। ਤੇ ਹੁਣ ਜਿਹੜੇ ਟੈਕਨੋਲੋਜਿਸਟ ਆ ਉਹਦੇ ਵਿੱਚ ਜਿਹੜੀ ਇਹ ਤਾਂ ਹੋ ਗਈ ਨਾ ਜਨਰਲ ਰੋਜ਼ਮਰਾ ਦੀਆਂ ਗੱਲਾਂ, ਤੇ ਇੱਕ ਜਿਹੜੀ ਕਨਵਰਸੇਸ਼ਨ ਜਿਹੜੀ ਆਲਰੇਡੀ ਇਸ ਪਾਸੇ ਨੂੰ ਗੱਲ ਜਾ ਰਹੀ ਵੀ ਕੰਸੈਂਟਰੇਸ਼ਨ ਆਫ ਪਾਵਰ।
ਤੇ ਕੱਲੀ ਪਾਵਰ ਦਾ ਨਹੀਂ, ਅਮੀਰ ਗਰੀਬ ਦਾ ਫਰਕ ਵੀ ਜਿਹੜਾ ਉਹ ਦਿਨੋਂ ਦਿਨ ਵੱਧ ਰਿਹਾ, ਟੈਕਨੋਲੋਜੀ ਕੇ ਵੀ ਸ਼ੇਪ ਕਾਫੀ ਇਕੋਨਮੀ ਬਣ ਰਹੀ ਜਿਹੜੀ। ਹਾਂਜੀ ਹਮ, ਹਾਂਜੀ। ਸੋ ਇਹਦੇ ਵਿੱਚ ਵੀ ਜਿਹੜੀ ਕੰਸੈਂਟਰੇਸ਼ਨ ਪਾਵਰ ਆਫ ਪਾਵਰ ਆ ਵੀ ਇੱਕ ਮੇਜਰ ਇਸ਼ੂ ਹੋਏਗਾ ਵੀ ਉਹ ਕੌਣ ਹੋਏਗਾ ਜਿਹੜਾ ਇੰਟੈਲੀਜੈਂਸ ਨੂੰ ਕੰਟਰੋਲ ਕਰੇਗਾ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇਹ ਗੱਲ ਰਹੀ ਆ, ਪਰ ਹਿਊਮਨਸ ਕਿਉਂਕਿ ਡਿਵਰਸ ਰਹੇ ਆ ਹਮੇਸ਼ਾ, ਤੇ ਉਹਦੇ ਕਰਕੇ ਜਿਹੜੀ ਡਿਵਰਸੀਫਿਕੇਸ਼ਨ ਹੈ ਹਿਊਮਨ ਦੀ, ਅਗੇਨ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਬੰਦਿਆਂ ਤੇ ਡਿਪੈਂਡੈਂਸੀ ਬਹੁਤ ਸੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਲਾਰਜ ਲੈਂਗੁਏਜ ਮਾਡਲ ਜਿਹੜੇ ਆ ਉਹ ਸਟਰੋਂਗ ਹੋਣਗੇ, ਕਿਤੇ ਕੋਈ ਇੰਟੈਲੀਜੈਂਸ ਜ਼ਿਆਦਾ ਵਾ ਤੇ ਉਹ ਦੁਨੀਆ ਨੂੰ ਕੰਟਰੋਲ ਕਰੂਗਾ, ਹੈ ਨਾ। ਇਮੈਜਿਨ ਕਰੋ ਤੁਸੀਂ, ਮਿਸਾਲ ਦੇ ਤੌਰ ਤੇ ਆਪਾਂ ਹੋਰ ਐਗਜ਼ਾਮਪਲ ਲੈ ਲੈਂਦੇ ਵੀ ਦੁਨੀਆ ਦੇ ਵਿੱਚ 2 ਜਾਂ 3 ਕੰਪਨੀਆਂ ਕੋਲ ਹੀ ਬੈਸਟ AI ਆ, ਹੈ ਨਾ। ਐਜੂਕੇਸ਼ਨ ਲਈ ਵੀ ਉਹ ਵਰਤਣੀ ਆ, ਬਿਜ਼ਨਸ ਲਈ ਵੀ ਉਹ ਵਰਤਣੀ ਆ, ਹੈਲਥ ਕੇਅਰ ਐਨਾਲਿਸਿਸ ਲਈ ਵੀ, ਪ੍ਰੋਗਰਾਮਿੰਗ ਦੇ ਲਈ ਵੀ, ਗਵਰਨਮੈਂਟ ਸਰਵਿਸਿਜ਼ ਲਈ ਵੀ ਉਹਨਾਂ ਦਾ ਇਨਫਰਾਸਟ੍ਰਕਚਰ ਆ, ਹੈ ਨਾ। ਇਨਫੋਰਮੇਸ਼ਨ ਸਰਚ ਕਰਨ ਲਈ ਵੀ ਉਹੀ ਆ। ਤੇ ਗੱਲ ਇਹ ਆ ਵੀ ਇੱਥੇ ਸਕਸੈਸਫੁਲ ਟੈਕਨੋਲੋਜੀ ਕੰਪਨੀ ਦੀ ਨਹੀਂ ਗੱਲ, ਉਹਨਾਂ ਕੋਲ ਇੱਕ ਪੂਰਾ ਸੁਸਾਇਟੀ ਦਾ ਇਨਫਰਾਸਟ੍ਰਕਚਰ ਆ ਗਿਆ ਜਿਹਦੇ ਉੱਤੇ ਅਸੀਂ ਸਾਰੇ ਜਿਹੜੇ ਆ ਡਿਪੈਂਡੈਂਸੀ ਆ ਦੋਨਾਂ ਤਿੰਨਾਂ ਜਾਣਿਆਂ ਕੋਲ, ਤੇ ਉਹਨਾਂ ਦੇ ਕੋਲ ਹੀ ਕੰਸੈਂਟਰੇਸ਼ਨ ਆਫ ਪਾਵਰ ਹੋਊਗੀ, ਰਾਈਟ। ਸੋ ਇਹ ਜਿਹੜੀਆਂ ਕੁਛ ਗੱਲਾਂ ਬਾਤਾਂ ਹਰੇਕ ਪਾਸੇ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਆ, ਹੈ ਨਾ। ਤੇ ਇਹਦਾ ਆਲਟਰਨੇਟਿਵ ਕੀ ਆਮ ਤੌਰ ਦੇ ਉੱਤੇ ਰਾਜ ਕਰ ਦਿੱਤਾ ਜਾਂਦਾ, ਉਹ ਇਹ ਆ ਵੀ AI ਜਿਹੜੀ ਟੈਕਨੋਲੋਜੀ ਉਹਨੂੰ ਬਿਲਕੁਲ ਡੀਸੈਂਟਰਲਾਈਜ਼ ਕਰ ਲਓ, ਹੈ ਨਾ। ਤੇ ਹੁਣ ਜੇ ਡੀਸੈਂਟਰਲਾਈਜ਼ ਕਰ ਲਈ ਤਾਂ ਉਹਦੇ ਆਪਣੇ ਤਰ੍ਹਾਂ ਦੇ ਰਿਸਕ ਐਗਜ਼ਿਸਟ ਕਰਦੇ ਆ ਜੇ ਕੰਟਰੋਲਡ ਨਹੀਂ ਆ। ਸਾਈਬਰ ਕੈਪੇਬਿਲਿਟੀਜ਼ ਹੈ ਨਾ ਵੱਧ ਜਾਣਗੀਆਂ, ਹੈਕਿੰਗ ਵਗੈਰਾ ਵਧਣਗੀਆਂ, ਬਾਇਓਲੋਜੀਕਲ ਮਿਸਯੂਜ਼, ਫਰਾਡ, ਡੀਪ ਫੇਕ, ਆਟੋਨੋਮਸ ਵੈਪਨਸ ਬਣ ਜਾਣਗੇ, ਰਾਈਟ। ਇਦਾਂ ਹੀ। ਤੇ ਸੁਸਾਇਟੀ ਨੂੰ ਫਿਰ ਗੱਲ ਇਹ ਆ ਵੀ ਇੱਕ ਪਾਸੇ ਤੇ ਖੂਹ ਆ ਤੇ ਇੱਕ ਪਾਸੇ ਖੱਡ ਆ, ਤੇ ਹੁਣ ਇਹ ਜਿਹੜਾ ਇੱਕ ਡਿਫਿਕਲਟ ਬੈਲੈਂਸ ਜਿਹੜਾ ਉਹ ਬਣ ਲੱਗ ਪਿਆ। ਪਰ ਪਬਲਿਕ ਵਿੱਚ ਜਾਂ ਲੋਕ ਇੱਕ ਪਾਸੇ ਨੂੰ ਡਿੱਗਦੇ ਆ ਜਾਂ ਦੂਸਰੇ ਪਾਸੇ ਨੂੰ, ਜਿਹੜਾ ਤੇ ਕਹਿੰਦੇ ਬਹੁਤ ਵਧੀਆ, ਦੂਸਰੇ ਬੰਦੇ ਕਹਿੰਦੇ ਨਹੀਂ ਵਧੀਆ, ਹੈ ਨਾ। ਤੇ ਉਹ ਜਿਹੜੀ ਸਾਰੀ ਕਨਵਰਸੇਸ਼ਨਸ ਆ ਨਾ, ਉਹ ਜਿਹੜੀ ਆ ਉਹਦੇ ਕਰਕੇ AI ਜਿਹੜੇ ਫਿਊਚਰਸ ਦਾ ਜਿਹੜਾ ਕਨਸੈਪਟ ਇਹਨਾਂ ਸ਼ੁਰੂ ਕੀਤਾ, ਤੇ ਉਹਦੇ ਉੱਤੇ ਜਿਹੜੀ ਕਨਵਰਸੇਸ਼ਨ ਆ, ਉਹ ਜਿਹੜੀ ਡਿਸਕਸ਼ਨ ਆ ਇਹ ਹੋਏਗੀ। ਸੋ ਮੈਨੂੰ ਲੱਗਦਾ ਤਾਂ ਹੀ ਮੈਂ ਗੱਲ ਕਹਿੰਦਾ ਸੀ ਨਾ ਕਿ ਜੇ ਇਹ ਇੱਕ ਚੰਗਾ ਸਟੈਪ ਹੈਗਾ ਕਿ ਫਿਊਚਰ ਵਿੱਚ ਜਿਹੜਾ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਭਾਵ ਹੋਏਗਾ। ਵੇਖੋ ਤੁਹਾਡੇ ਮੇਰੇ ਵਰਗੇ ਬੰਦੇ ਜਿਨ੍ਹਾਂ ਦਾ ਚਲੋ ਠੀਕ ਆ, ਥੋੜ੍ਹਾ ਬਹੁਤਾ ਆਪਾਂ ਅੰਡਰਸਟੈਂਡ ਕਰਦੇ ਹਾਂ, ਆਪਾਂ ਰੋਜ਼ ਐਨਾਲਾਈਜ਼ ਕਰਦੇ ਹਾਂ ਨਿਊਜ਼ ਨੂੰ, ਉਹਨੂੰ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਜਿਹੜੇ ਬਿਲੀਅਨਰਸ ਲੋਕ ਹੁੰਦੇ ਆ ਨਾ, ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈ, ਜਿਹੜੇ ਸਰਕਾਰਾਂ ਦੇ ਸਰਕਾਰੀ ਦਰਬਾਰੇ ਬੈਠੇ ਬੰਦੇ, ਇੰਟੈਲੀਜੈਂਸ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈ, ਉਹ ਆਮ ਪਬਲਿਕ ਕੋਲ ਨਹੀਂ ਹੁੰਦੀ। ਸੋ ਫਿਊਚਰ ਨੂੰ ਉਹ ਥੋੜ੍ਹਾ ਜਿਹਾ ਛੇਤੀ ਪ੍ਰੋਡਿਕਟ ਕਰ ਲੈਂਦੇ ਆ, ਠੀਕ ਆ। ਸੋ ਇਹ ਜਿਹੜੀ ਕਨਵਰਸੇਸ਼ਨ ਐਟ ਦਿਸ ਪੁਆਇੰਟ ਇਨ ਟਾਈਮ ਅੱਜ ਤੋਂ ਹੀ ਸ਼ੁਰੂ ਕਰਨੀ ਜਿਹੜੀ ਗੱਲ ਹੈ ਸੈਂਸੀਬਲ ਆ, ਤੇ ਓਪਨ AI ਦਾ ਉਪਰਾਲਾ ਇਹ ਬਹੁਤ ਵਧੀਆ। ਤੇ ਗੱਲ ਤੇ ਉਹਦੇ ਵਿੱਚ ਫਿਰ ਮੁੱਕਦੀ ਗੱਲ ਤੇ ਸਵਾਲ ਤਾਂ ਇਹੀ ਹੁੰਦੇ ਆ ਕਿ ਜਦੋਂ ਮਸ਼ੀਨਸ ਜਿਹੜੀਆਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ ਜਾਣਗੀਆਂ ਰਾਜ ਕਰਨ, ਤੇ ਮਨੁੱਖਾਂ ਕੋਲ ਜਿਹੜੀ ਪਾਵਰ ਆ ਕਿੰਨੀ ਰਹੂਗੀ, ਇਹਦੇ ਬਾਰੇ ਜਿਹੜੀ ਡਿਸਕਸ਼ਨ ਆ ਉਹਦਾ ਕਰਨ ਦਾ ਟਾਈਮ ਅੱਜ ਆ। ਵੈਸੇ 1-2 ਸਾਲ ਪਹਿਲਾਂ ਹੀ ਸੀ, ਪਰ ਦੇਰ ਆਏ ਦਰੁਸਤ ਆਇਦ। ਹੁਣ ਇਹ ਜਿਹੜੀ ਕਨਵਰਸੇਸ਼ਨ ਹੈ ਇਹਨੂੰ ਚੰਗੇ ਪਾਸੇ ਇਹਦੇ ਇੱਕ ਚੰਗਾ ਉਪਰਾਲਾ ਜਿਹੜਾ ਮੰਨਿਆ ਜਾ ਸਕਦਾ ਜੀ। ਕਿਤੇ ਇਹ ਉਸ ਚੀਜ਼ ਦੀ ਕਹਿ ਸਕਦੇ ਹਾਂ ਵੀ ਤਰੀਕਾ ਤਾਂ ਨਹੀਂ ਵੀ ਲੋਕਾਂ ਦੀ ਜਿਹੜਾ ਮਨ ਆ ਉਸ ਨੂੰ ਤਬਦੀਲ ਕਰਨਾ ਆ AI ਨੂੰ, ਜਿਹੜਾ ਉਹ ਲੈ ਕੇ ਵੀ ਨਹੀਂ ਸਾਰਾ ਕੁਛ ਠੀਕ ਹੀ ਆ। ਓਬਵੀਅਸਲੀ ਇਹ ਚੀਜ਼ ਤਾਂ ਹੈਗੀ ਆ ਵੀ ਕੋਈ ਵੀ ਟੈਕਨੋਲੋਜੀ ਆਉਂਦੀ ਉਹਦੇ ਪ੍ਰੋਜ਼ ਐਂਡ ਕੌਨਸ ਤਾਂ ਹੁੰਦੇ ਹੀ ਹੁੰਦੇ ਆ, ਵੀ ਕੁਛ ਚੰਗੀਆਂ ਚੀਜ਼ਾਂ ਕੁਛ ਮਾੜੀਆਂ ਚੀਜ਼ਾਂ, ਦੈਨ ਉਹਦੇ ਵਿੱਚੋਂ ਵਿਚਾਲੇ ਜਿਹੀ ਵਾਲੀ ਚੀਜ਼ ਜਿਹੜੀ ਉਹ ਬਚੀ, ਜਿਹੜੀ ਉਹ ਰਹਿ ਜਾਂਦੀ ਆ। ਕੀ ਇਸ ਦੇ ਨਾਲ ਇਹ ਇੱਕ ਤਰੀਕਾ ਤਾਂ ਨਹੀਂ ਵਰਤ ਰਹੀ ਓਪਨ AI ਜਾਂ ਬਾਕੀ, ਕਿਉਂਕਿ ਬੜਾ ਸਿਸਟੇਮੈਟਿਕ ਤਰੀਕੇ ਦੇ ਨਾਲ ਸਾਰਿਆਂ ਦੀ ਕਨਵਰਸੇਸ਼ਨ AI ਦੇ ਜਿਹੜੇ ਲੀਡਰਸ ਆ ਉਹਨਾਂ ਦੀ ਇੱਕੋ ਜਿਹੀ ਹੋਣ ਲੱਗ ਗਈ। ਉਸੇ ਟਾਈਮ AI ਫਿਊਚਰਸ ਆ ਰਹੇ ਆ ਵੀ ਨਹੀਂ ਇਹਦਾ ਫਾਇਦਾ ਹੀ ਫਾਇਦਾ, ਜਿੱਦਾਂ ਫਲੌਕ ਕੈਮਰਿਆਂ ਦਾ ਦੱਸ ਰਹੇ ਸੀਗੇ ਜੀ, ਫਾਇਦਾ ਹੀ ਫਾਇਦਾ ਆ। ਪਰ ਲੋਕਾਂ ਨੂੰ ਇਹ ਉਹ ਆ ਰਿਹਾ ਵੀ ਇਹ ਤਾਂ ਹੁਣ ਤੁਸੀਂ ਸੇਫਟੀ ਦੇ ਨਾਂ 'ਤੇ ਲੋਕਾਂ ਦੇ ਹਰ ਇੱਕ ਐਂਗਲ ਦੇ ਉੱਤੇ, ਹਰ ਇੱਕ ਚੀਜ਼ ਦੇ ਉੱਤੇ ਤੁਸੀਂ ਜਿਹੜਾ ਉਹ ਧਿਆਨ ਰੱਖ ਰਹੇ ਆ। ਮਾਸ ਸਰਵੇਲੈਂਸ ਦਾ ਇੱਕ ਪ੍ਰੋਜੈਕਟ ਜਿਹੜਾ ਉਹ ਤੁਸੀਂ ਬਣਾ ਲਿਆ ਆ। ਸੋ ਇਸ ਨੂੰ ਇਸ ਐਂਗਲ 'ਤੇ ਵੀ ਦੇਖਿਆ ਜਾਵੇ। ਕੁਝ ਨਹੀਂ ਕਹਿ ਸਕਦੇ ਰਾਜ ਕਰਨ, ਪਰ ਉੱਪਰ ਦੇਖਣ ਨੂੰ ਤਾਂ ਇਹ ਇੱਕ ਉਪਰਾਲਾ ਠੀਕ ਲੱਗਦਾ। ਮੈਂ ਇਹਦੇ ਵਿੱਚ ਇਹ ਵੀ ਗੱਲ ਦੱਸਦਾ ਕਿ ਪਬਲਿਕ ਪਰਸੈਪਸ਼ਨਸ ਜਿਹੜੀ ਆ ਉਹ ਮੈਟਰ ਕਰਦੀਆਂ, ਐਟਲੀਸਟ ਅੱਜ ਦੇ ਟਾਈਮ ਵਿੱਚ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਭਾਵੇਂ AI ਟੈਕਨੋਲੋਜੀ ਹੈਗੀ ਆ, ਪਰ ਬਾਰਗੇਨਿੰਗ ਪਾਵਰ ਫਿਰ ਵੀ ਬੰਦਿਆਂ ਕੋਲ ਹੀ ਆ। ਤੇ ਆਪਾਂ ਇਹਦਾ ਨਾ ਸਭ ਤੋਂ ਵੱਡੀ ਐਗਜ਼ਾਮਪਲ ਦੇਖ ਲਈ ਆ ਈਲਨ ਮਸਕ ਦੀ ਟੈਸਲਾ, ਹੈ ਨਾ, ਜਾਂ ਈਲਨ ਮਸਕ ਇਨ ਜਨਰਲ। ਸੋ ਉਹਦੀ ਇੰਨੀ ਨੈਗੇਟਿਵ ਪਰਸੈਪਸ਼ਨ ਬਣੀ ਵੀ ਠੀਕ ਆ, ਉਹ XAI ਸਾਰਾ ਕੁਛ ਚੱਲ ਰਿਹਾ,
ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈਗਾ, ਪਰ ਟੈਸਲਾ ਸਿਰਫ ਇਸੇ ਪਰਸੈਪਸ਼ਨ ਦੇ ਕਰਕੇ ਉਹ ਬਿਜ਼ਨਸ ਜਿਹੜਾ ਮਾੜਾ ਹੈ। ਹੁਣ ਓਪਨ ਏਆਈ ਦੇ ਇਨ ਜਨਰਲ ਜਿਹੜੀ ਆ ਏਆਈ ਕੰਪਨੀਜ਼ ਆ, ਇਹਨਾਂ ਦੀ ਪਰਸੈਪਸ਼ਨ ਜਿਹੜੀ ਆ ਬਹੁਤੀ ਚੰਗੀ ਨਹੀਂ ਬਣ ਰਹੀ, ਕਿਉਂਕਿ ਇਹਦਾ ਡਾਇਰੈਕਟ ਇੰਪੈਕਟ ਹੈਗਾ ਲੋਕਾਂ ਦੀ ਜੀਵਨੀ ਦੇ ਉੱਤੇ, ਉਹਨਾਂ ਦੀ ਇੰਪਲੋਇਮੈਂਟ ਦੇ ਉੱਤੇ। ਸੋ ਉਹ ਇਹ ਉਸ ਤਰੀਕੇ ਦਾ ਵੀ ਹੋ ਸਕਦਾ ਕਿ ਦੇਖੋ, ਇਹਨੂੰ ਆਪਾਂ ਰੋਕ ਤਾਂ ਨਹੀਂ ਸਕਦੇ, ਪਰ ਆਪਾਂ ਇਹਨੂੰ ਐਨਾਲਾਈਜ਼ ਕਰਦੇ ਹਾਂ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਪੋਜ਼ਿਟਿਵ ਤਰੀਕੇ ਨਾਲ ਹਿਊਮਨ ਬੰਦਿਆਂ ਦੇ ਇੱਕ ਇਨੀਸ਼ੀਏਟਿਵ ਆਪਾਂ ਲੈ ਰਹੇ ਹਾਂ ਵੀ ਇਹਨੂੰ ਸਮਝ ਕੇ ਚੰਗੇ ਤਰੀਕੇ ਦੇ ਨਾਲ ਇੰਪਲੀਮੈਂਟ ਕਰੀਏ। ਸੋ ਫੇਸ ਸੇਵਿੰਗ ਵੀ ਹੋ ਸਕਦੀ ਹੈ, ਕੰਪਨੀਜ਼ ਕਰਦੀਆਂ, ਇਹ 'ਚ ਕੋਈ ਦੋ ਰਾਵਾਂ ਨਹੀਂ। ਜਿੱਦਾਂ ਫੇਸਬੁੱਕ ਦੀ ਕੈਂਬਰਿਜ ਐਨਾਲਿਟਿਕਾ ਤੋਂ ਬਾਅਦ ਉਹਦਾ ਜਿੱਡੀ ਥੂ ਹੋਈ ਸੀ, ਉਹਨੇ ਆਪਣਾ ਨਾਮ ਮੈਟਾ ਕਰ ਲਿਆ ਸੀ, ਭਾਵੇਂ ਅੱਜ ਮੈਟਾਵਰਸ ਐਗਜ਼ਿਸਟ ਨਹੀਂ ਕਰਦਾ, ਫਿਰ ਵੀ ਉਹਦਾ ਨਾਮ ਮੈਟਾ ਅੱਜ। ਤੇ ਬ੍ਰਾਂਡ ਚੇਂਜਿੰਗ, ਪੋਜ਼ਿਟਿਵਿਟੀ ਆਪਣੇ ਬਿਜ਼ਨਸ ਦੇ ਪ੍ਰਤੀ, ਇਹ ਵੀ ਇੱਕ ਚੀਜ਼ ਹੁੰਦੀ ਆ। ਸੋ ਇਹਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ ਇਹ ਗੱਲ ਨੂੰ। ਨਹੀਂ, ਬਿਲਕੁਲ ਇਹ ਚੀਜ਼ਾਂ ਜਿਹੜੀਆਂ ਉਹ ਵਿਚਾਰਨਯੋਗ ਆ, ਧਿਆਨ ਦੇਣ ਯੋਗ ਹੈਗੀਆਂ ਆ। ਸੋ ਚਰਚਾ ਇਹਨਾਂ ਦੇ ਉੱਤੇ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਆ, ਅਤੇ ਹੁੰਦੀ ਰਹੇ ਤਾਂ ਜਿਹੜਾ ਓਨਾ ਹੀ ਇਸ ਦੇ ਵਿੱਚ ਵਧੀਆ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਹਰਵਿੰਦਰ ਸਿੰਘ, ਜਿਹੜੀ ਈਲਨ ਮਸਕ ਦੀ ਕੰਪਨੀ ਜਿਹੜੀ XAI ਆ, AI ਵਾਲੀ ਜਿਹੜੀ ਕੰਪਨੀ ਆ, ਉਹਦਾ ਹੀ ਜਿਹੜਾ ਗਰੋਕ AI ਆ, ਜਿੱਦਾਂ ਓਪਨ AI ਦਾ ਚੈਟ GPT ਆ, ਐਂਥਰੋਪਿਕ ਦਾ ਕਲਾਉਡ ਆ, ਇੱਦਾਂ ਹੀ ਗਰੋਕ ਹੈਗਾ ਆ XAI ਦਾ। ਉਹਨਾਂ ਗਰੋਕ AI ਨੂੰ ਕੁਛ ਯੂਜ਼ਰਸ ਨੇ ਸਵਾਲ ਪੁੱਛੇ, ਜਵਾਬ ਦੇਣ ਦੀ ਬਜਾਏ ਕਹਿੰਦੇ ਉਹ ਹੋਰ ਹੀ ਭਾਸ਼ਾ ਜਿਹੜੀ ਉਹ ਬੋਲਣ ਲੱਗ ਗਿਆ। ਹਾਂਜੀ ਹਾਂਜੀ ਰਾਜਕਰ, ਵੈਸੇ ਨਾ ਕੋਸ਼ਿਸ਼ ਇਲਨ ਮਸਕ ਦੀ ਇਹ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਤੇ ਬੈਸਟ ਕੰਪਨੀ ਬਣੇ XAI। ਉਹਦਾ ਚੈਟਬੋਟ ਵੀ ਉਹਨੇ ਗਰੋਕ ਕੱਢਿਆ। ਸੋ ਪਰ ਮੈਨੂੰ ਲੱਗਦਾ ਕਿ ਜਿੰਨਾ ਕੁ ਆਪਾਂ ਦੇਖਿਆ, ਉਹ ਸਟਰਗਲ ਹੀ ਕਰ ਰਹੇ ਆ। ਇਹ 'ਚ ਕੋਈ ਦੋ ਰਾਵਾਂ ਨਹੀਂ ਵੀ ਗਰੋਕ ਨੇ ਕੋਸ਼ਿਸ਼ ਕੀਤੀ ਆ ਕੰਪੀਟੀਸ਼ਨ ਦੇ ਵਿੱਚ ਹਾਣ ਦੇ ਹੋਣ ਦੀ। ਚੈਟ GPT ਤੋਂ ਬਾਅਦ ਗੂਗਲ ਨੇ ਤਾਂ ਕੈਚਅਪ ਕਰ ਲਿਆ, ਪਰ ਮਾਈਕਰੋਸਾਫਟ ਤੇ ਗਰੋਕ ਜਿਹੜੇ ਆ ਉਹ ਪਿੱਛੇ ਚੱਲ ਰਹੇ ਆ। ਕੁਛ ਏਸ਼ੀਅਨ ਕਾਊਂਟਰਪਾਰਟਸ ਉਹਨਾਂ ਦੇ ਹੈਗੇ ਆ, ਪਰ ਗਰੋਕ ਜਿਹੜਾ ਉਹ ਹਾਣ ਦਾ ਨਹੀਂ ਬਣ ਸਕਿਆ, ਜਾਂ ਕਹਿ ਲਓ ਵੀ ਪੋਪੂਲਰ ਨਹੀਂ ਹੋ ਸਕਿਆ। ਉਹਦਾ ਕਾਰਨ ਅਨਰਿਲਾਇਬਿਲਿਟੀ ਵੀ ਮੰਨਿਆ ਜਾ ਰਿਹਾ। ਇੱਕ ਤਾਂ ਗੱਲ ਕਰਦੇ ਨੇ ਬੰਦੇ ਦੀ ਪਰਸਨੈਲਿਟੀ ਇਸ ਤਰ੍ਹਾਂ ਦੀ, ਇਲਨ ਮਸਕ ਦੀ ਪਬਲਿਕ ਪਰਸੈਪਸ਼ਨ ਨਹੀਂ ਆ। ਸੋ ਰੀਟੇਲ ਦੇ ਵਿੱਚ ਲੋਕੀ ਆਮ ਤੌਰ ਦੇ ਉੱਤੇ ਜਿਹੜੇ ਲੋਕ ਉਹਨੂੰ ਨਹੀਂ ਯੂਜ਼ ਕਰਦੇ, ਨੰਬਰ 1। ਹਾਂਜੀ। ਪਰ ਪਿਛਲੇ ਹਫ਼ਤੇ ਕੁਛ ਟੈਕਨੀਕਲ ਚੀਜ਼ਾਂ ਵੀ ਦੇਖੀਆਂ ਕਿ ਉਹਨੂੰ ਕੋਈ ਸਵਾਲ ਪੁੱਛਦਾ ਹੀ ਅੱਗੋਂ ਕੋਈ ਆਨਸਰ ਹੋਰ ਹੀ ਦਿੰਦਾ ਹੁੰਦਾ ਸੀ, ਹੈ ਨਾ, ਗਰੋਕ। ਤੇ ਉਹਦੇ ਵਿੱਚ ਕੋਈ ਕਹੋ ਵੀ ਮੰਨ ਲਓ ਵੀ ਕਿਸੇ ਚੈਟ GPT ਜਾਂ ਸੌਰੀ ਗਰੋਕ ਨੂੰ ਤੁਸੀਂ ਇਹ ਕਹੋ ਭਾਈ ਮੈਨੂੰ PDF ਬਣਾ ਦੇ, ਤੇ ਅੱਗੋਂ ਤੁਹਾਨੂੰ ਕੋਈ ਇੱਦਾਂ ਦਾ ਰਿਸਪੌਂਸ ਮਿਲੇ ਵੀ ਜਿਹਦਾ ਨਾ ਸਿਰ ਆ ਨਾ ਪੈਰ ਆ। ਤੇ ਇੱਦਾਂ ਦਾ ਜਿਹੜਾ ਗੱਲਬਾਤ ਆ ਉਹ ਚੈਟਬੋਟ ਦੇ ਨਾਲ ਪਿਛਲੇ ਹਫ਼ਤੇ ਬਣੀ, ਹੈ ਨਾ। ਤੇ ਹੁਣ ਗੱਲ ਇਹਦੇ 'ਚ ਇਹ ਆ ਵੀ ਇਹ ਤੇ ਇੱਕ ਆਪਾਂ ਦੇਖਿਆ ਕਿ ਜਦੋਂ ਚੈਟ GPT ਵੀ ਸ਼ੁਰੂ 'ਚ ਆਉਂਦਾ ਵਾ, ਓਪਨ AI ਦਾ ਵੀ, ਤੇ ਉਹਦਾ ਵੀ ਜਿਹੜਾ ਰਿਸਪੌਂਸ ਆ ਉਹ ਕੋਈ ਬਾਹਲੇ ਇਸ ਤਰ੍ਹਾਂ ਠੀਕ ਨਹੀਂ ਵਿੱਚ ਹੁੰਦੇ ਰਹੇ, ਰਾਈਟ। ਤੇ ਹੁਣ ਗੱਲ ਇੱਥੇ ਚੈਟਬੋਟ ਦਾ ਨਹੀਂ ਆ, ਗੱਲ ਇਹ ਆ ਵੀ AI ਦੇ ਨਾਲ ਫਿਊਚਰ ਜੁੜਿਆ ਹੋਇਆ, ਹੈ ਨਾ। ਤੇ ਗਰੋਕ ਨੂੰ ਜੇ ਚੈਟਬੋਟ ਹੀ ਇੱਦਾਂ ਦੇ ਸਵਾਲ ਕਰ ਰਿਹਾ, ਹਨਾ, ਇਹ ਵੀ ਆ ਵੀ 4 ਸਾਲ ਪੁਰਾਣੀ ਟੈਕਨੋਲੋਜੀ ਤਾਂ ਹੁਣ ਹੈ ਹੀ ਆ ਨਾ। ਚੈਟ GPT ਫਾਲ ਆਫ 2022 ਦੇ ਵਿੱਚ ਆਉਂਦੀ ਆ, ਤੇ ਹੁਣ 2026 ਆ। 4 ਸਾਲ ਹੋ ਗਏ ਇਹਨਾਂ ਨੂੰ ਫੁੱਲ ਫਲੈਜ ਇੱਕ ਦੂਜੇ ਦੇ ਕੰਪੀਟੀਸ਼ਨ ਦਾ। ਜਦੋਂ ਤੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਤੋਂ ਆ। ਹਾਂਜੀ, ਤੇ ਉਸ ਤੋਂ ਬਾਅਦ ਵੀ ਜੇ ਉਹਨਾਂ ਕੋਲ ਚੈਟਬੋਟ ਜਿਹੜਾ ਰੁੱਖ ਨਹੀਂ ਆਉਂਦਾ, ਤੇ ਫਿਰ ਇਹਦੇ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਵੀ ਕਿੱਥੇ ਹੈ। ਕਿਉਂਕਿ ਅੱਜ ਦਾ ਗੱਲ ਤੇ ਇਕੱਲੀ ਚੈਟਬੋਟ ਦਾ ਤੁਸੀਂ ਕੋਈ ਸਵਾਲ ਪੁੱਛਿਆ ਨਹੀਂ ਚਾਹੀਦਾ, ਜਵਾਬ ਦਿੱਤਾ, ਤੁਸੀਂ ਚੇਂਜ ਕਰ ਲਿਆ। ਪਰ ਆਪਾਂ ਇਹਨੂੰ ਫਿਊਚਰ ਦੇ ਵਿੱਚ ਦੇਖੀਏ ਕਿ ਫਿਊਚਰ ਵਿੱਚ ਚੈਟਬੋਟ ਤੋਂ ਗੱਲ ਜਿਹੜੀ ਉਹ ਬਾਹਰ ਜਾਣੀ ਆ। ਅੱਜ ਇਕੱਲੇ ਚੈਟਬੋਟ ਦੇ ਰਿਪਲਾਈ ਦੀ ਗੱਲ ਆ, ਤੇ ਕੱਲ੍ਹ ਨੂੰ AI ਨੇ ਤੁਹਾਡੀ ਈਮੇਲ ਪੜ੍ਹ ਕੇ ਉਹਨੂੰ ਕੰਟੈਕਚੁਅਲਾਈਜ਼ ਕਰਨਾ, ਤੁਹਾਡਾ ਕੈਲੰਡਰ ਮੈਨੇਜ ਕਰਨਾ, ਤੁਹਾਡੇ ਬਿਹਾਫ 'ਤੇ ਅਪਾਇੰਟਮੈਂਟ ਬੁੱਕ ਕਰਨੀ ਆ। AI ਏਜੰਟਸ ਜਿਹੜੇ ਆ ਉਹ ਇਨਵੋਇਸਿਸ ਨੂੰ ਪ੍ਰੋਸੈਸ ਕਰਨਗੇ, ਪਰਚੇਜ਼ ਆਰਡਰ POs ਜਿਹੜੇ ਹੁੰਦੇ ਆ ਉਹਨਾਂ ਨੂੰ ਕ੍ਰੀਏਟ ਕਰਨਗੇ, ਤੇ ਹੋਰ ਵੀ ਕ੍ਰਿਟੀਕਲ ਚੀਜ਼ਾਂ ਜਿੱਦਾਂ ਕਿਸੇ ਦਾ ਰੀਫੰਡ ਆ ਉਹ ਵੀ ਬੇਸਡ ਔਨ AI ਹੋਣਗੇ। ਸੌਫਟਵੇਅਰ ਦੀ ਡਿਪਲੋਇਮੈਂਟ ਹੋਊਗੀ, ਹੈ ਨਾ। ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਵੀ ਹੋਣਗੀਆਂ, ਅੱਜ ਵੀ ਹੁੰਦੀਆਂ, ਪਰ ਫਿਊਚਰ 'ਚ ਹੋਰ ਵਧਣਗੀਆਂ। ਜਦੋਂ ਇੰਨੀ ਜ਼ਿੰਮੇਵਾਰੀ ਜਿਹੜੀ ਆਪਾਂ AI ਦੇ ਉੱਤੇ ਰੱਖ ਦਿੰਦੇ ਹਾਂ, ਤੇ ਹੁਣ ਉਸੇ ਟਾਈਮ ਦੇ ਉੱਤੇ ਇਮੈਜਿਨ ਕਰੋ ਕਿ ਕੋਈ ਇਹਦੇ 'ਚ ਟੈਂਪਰੇਰੀ ਗਲਿਚ ਆ ਜਾਏ, ਜਿਹੜਾ ਸੋ ਕਾਲ ਟੈਂਪਰੇਰੀ ਗਲਿਚ ਓਪਨ AI ਵਾਲੇ ਕਹਿੰਦੇ ਆ ਸਾਡੇ ਚੈਟਬੋਟ ਦੇ ਵਿੱਚ ਆਇਆ। ਉਹ ਜਿਹੜਾ ਟੈਂਪਰੇਰੀ ਜਨਰੇਸ਼ਨ ਗਲਿਚ ਆ ਉਹ ਆਟੋਨੋਮਸ AI ਏਜੰਟ ਦੇ ਵਿੱਚ ਆ ਜਾਏ, ਤੇ ਫਿਰ ਤੁਸੀਂ ਦੇਖੋ ਵੀ ਕਿੱਦਾਂ ਦੀ ਆਪਾਂ ਕਿਹੜੀ ਸਿਚੁਏਸ਼ਨ 'ਚ ਉਸ ਟਾਈਮ ਗੱਡੀਆਂ ਜਾਣੀਆਂ ਕਿਤੇ ਤੇ ਪਹੁੰਚਣੀਆਂ ਕਿਤੇ। ਹਾਂਜੀ। ਜਿੱਥੇ ਟ੍ਰੈਡੀਸ਼ਨਲ ਰੁਕਣੀ ਉੱਥੇ ਤੁਰੋ। ਹਾਂਜੀ,
ਇਹਦੇ ਇੱਕ ਚੀਜ਼ ਤੇ ਵੀ ਆ ਵੀ ਆਪਾਂ ਨਾ ਬਾਰ-ਬਾਰ ਗੱਲ ਕੀਤੀ, ਚੱਲ ਥੋੜ੍ਹਾ ਜਿਹਾ ਇਹਨੂੰ ਦੁਬਾਰਾ ਟੱਚ ਕਰ ਲੈਂਦੇ ਹਾਂ ਵੀ AI ਦੇ ਵਿੱਚ ਹੈਲੂਸੀਨੇਸ਼ਨ ਹੁੰਦੀ ਕਿਉਂ ਆ, ਹੈ ਨਾ? ਹੂੰ ਸੌਫਟਵੇਅਰ ਦੇ ਵਿੱਚ ਤੇ AI ਦੇ ਵਿੱਚ ਫ਼ਰਕ ਇਹ ਹੁੰਦਾ ਕਿ ਜਿਹੜਾ ਸੌਫਟਵੇਅਰ ਉਹਨੂੰ ਤੁਸੀਂ ਐਕਸਪਲਿਸਿਟਲੀ ਪ੍ਰੋਗਰਾਮ ਕੀਤਾ ਹੁੰਦਾ ਵੀ ਜੇ ਆਹ ਹੋਇਆ ਤੇ ਤੂੰ ਅੱਗੋਂ ਏਦਾਂ ਕਰਨਾ। ਇਨਪੁਟ ਹੂੰ AI ਤੇ ਆਉਟਪੁੱਟ ਜਿਹੜੀ ਆ B ਆਊਗੀ, ਹੈ ਨਾ? ਹੂੰ ਵੀ ਉਹਨੂੰ ਜਿੰਨੀ ਵਾਰ ਮਰਜ਼ੀ ਸਵਾਲ ਪੁੱਛੋ ਉਹਦੀ ਆਉਟਪੁੱਟ ਸੇਮ ਹੀ ਆਊਗੀ। ਹੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੁੰਦੀ ਆ ਉਹ ਪ੍ਰੋਬੇਬਿਲਿਟੀ ਤੇ ਵਰਕ ਕਰਦੀ ਆ, ਹੈ ਨਾ? ਤੁਸੀਂ ਇੱਕ ਕੁਐਸਚਨ ਜੇ 2 ਵਾਰੀ ਪੁੱਛੋ, ਮਿਸਾਲ ਦੇ ਤੌਰ ਤੇ ਚੈਟ GPT ਨੂੰ ਤੁਸੀਂ ਸਵਾਲ 2 ਵਾਰੀ ਪੁੱਛੋ, ਉਹਦੀ ਵਰਡਿੰਗ ਚੇਂਜ ਹੋ ਜਾਊਗੀ, ਡਿਫਰੈਂਟ ਆਨਸਰ ਦਊਗਾ ਦੋਹੇ ਵੇਲੇ। ਹਰ ਵਾਰੀ ਇਹਨੂੰ ਵੱਖਰਾ, ਭਾਵੇਂ ਕਿ ਸਹੀ ਗੱਲ ਆ। ਹੂੰ ਜਨਰੇਟਿਵ ਇਹਨੂੰ ਕਹਿੰਦੇ ਨਾ। ਹੂੰ ਨਾਰਮਲੀ ਜਨਰੇਟਿਵ AI ਦੇ ਵਿੱਚ ਇਹਨੂੰ ਐਜ਼ ਅ ਸਟਰੈਂਥ ਅਕਾਊਂਟ ਕੀਤਾ ਜਾਂਦਾ, ਹੈ ਨਾ? ਤੇ ਪਰ ਇਹ ਆ ਵੀ ਜਦੋਂ AI ਨੂੰ ਜਦੋਂ ਅਸੀਂ ਵੱਡੇ ਪੱਧਰ ਦੇ ਉੱਤੇ ਡਿਪਲੋਏ ਕਰਦੇ ਹਾਂ ਤੇ ਸਾਨੂੰ ਜਿਹੜੇ ਕੁਝ ਸੇਫਗਾਰਡਸ ਚਾਹੀਦੇ ਆ, ਤੇ ਜੇ ਉਹ ਸੇਫਗਾਰਡ ਆਪਾਂ ਰੱਖੇ ਹੋਣਗੇ ਤੇ ਆ ਜਿਹੜੀ ਹੈਲੂਸੀਨੇਸ਼ਨ ਦੀ ਪ੍ਰੋਬਲਮ ਹੈ ਜਾਂ ਇਦਾਂ ਦੀ ਸਮੱਸਿਆਵਾਂ ਵਾ, ਇਹਦੇ ਤੋਂ ਆਪਾਂ ਸਾਡਾ ਥੋੜਾ ਜਿਹਾ ਬਚਾਅ ਹੋ ਜਾਏਗਾ। ਪਹਿਲਾਂ ਤੇ ਇਹ 2 ਸਟੈਪ ਪ੍ਰੋਸੈਸ ਆ। ਮੈਂ ਜਦ ਦੁਬਾਰਾ ਇਸ ਨੂੰ ਸਮਰਾਈਜ਼ ਕਰਦਾ ਕਿ ਇੱਕ ਚੀਜ਼ ਤਾਂ ਇਹ ਆ ਵੀ ਚਲੋ ਉਹਦੀ ਰਿਲਾਇਬਿਲਿਟੀ ਆਪਣੀ ਆ ਗਈ ਚੈਟਬੋਟ ਦੀ ਜਾਂ ਇਨਫਰਾਸਟ੍ਰਕਚਰ ਦੀ। ਦੂਸਰੀ ਇਹ ਆ ਕਿ ਸਾਨੂੰ ਪਤਾ ਕਿ AI ਜਿਹੜੀ ਆ ਪ੍ਰੋਬੇਬਿਲਿਸਟਿਕ ਆ, ਹੈ ਨਾ? ਤੇ ਉਹਦੇ ਵਿੱਚ ਆਪਾਂ ਨੂੰ ਕੁਛ ਨਾ ਕੁਛ ਆਪਣੇ ਸੇਫਗਾਰਡ ਚਾਹੀਦੇ ਹੁੰਦੇ ਆ। ਜਿੱਦਾਂ AI ਈਮੇਲ, ਜੇ ਅਸੀਂ ਕਹੀਏ ਵੀ AI ਦੇ ਨਾਲ ਈਮੇਲ ਸੈਂਡ ਕਰਨੀ ਆ ਤੇ ਤੁਸੀਂ ਅੱਜ ਦੇ ਦਿਨ ਇਹ ਕਰ ਲਓ ਭਾਈ, ਤੂੰ AI ਜਨਰੇਟ ਕਰ ਦੇ, ਪਰ ਸੈਂਡ ਕਰਨ ਤੋਂ ਪਹਿਲਾਂ ਹਿਊਮਨ ਦੀ ਕਿਸੇ ਬੰਦੇ ਦੀ ਅਪਰੂਵਲ ਚਾਹੀਦੀ ਆ ਚੈੱਕ ਉਹਨੂੰ, ਹੈ ਕਰਾ ਨਾ? ਲਓ। ਹਾਂਜੀ, ਜੇ AI ਨੇ ਕੋਈ ਪੇਮੈਂਟ ਕਰਨੀ ਆ, ਪਰ ਉਹ ਕਰ ਸਕਦੀ ਹੈ, ਪਰ ਜਿਹੜੀ ਫਾਈਨਲ ਆਥੋਰਾਈਜ਼ੇਸ਼ਨ ਆ ਉਹ ਬੰਦੇ ਕੋਲ ਹੋਵੇ, ਹੈ ਨਾ? ਹੂੰ ਆਮ ਜ਼ਿੰਦਗੀ ਵਿੱਚ ਵੀ ਤਾਂ ਇਦਾਂ ਹੁੰਦਾ ਨਾ, ਜਦੋਂ ਤੁਸੀਂ ਕੋਈ ਚੈੱਕ ਵਗੈਰਾ ਲਿਖਦੇ 2 ਜਗ੍ਹਾ ਤੇ ਬੰਦਿਆਂ ਦੇ ਸਾਈਨ ਹੁੰਦੇ ਆ, ਹੈ ਨਾ? ਜਾਂ ਕੁਛ ਇਦਾਂ ਹੁੰਦਾ, ਇੱਕ ਐਗਜ਼ੈਕਟਲੀ। ਬੰਦੇ ਉੱਤੇ ਰਿਲਾਇਬਿਲਿਟੀ ਘੱਟ ਹੋ ਜਾਂਦੀ ਹੈ ਅਨਲੈਸ ਟੂ ਅ ਸਰਟਨ ਲੈਵਲ। ਕੋਈ ਹੂੰ ਕਸਟਮਰ ਰੀਫੰਡ ਕਰਨਾ, ਉਹਨੂੰ ਸਰਟਨ ਡਾਲਰ ਅਮਾਉਂਟ ਦੇ ਉੱਤੇ ਲਾ ਦਿਓ, ਹੈ ਨਾ? ਉਹਦੇ ਉੱਤੋਂ ਮੈਨੇਜਰ ਦੀ ਅਪਰੂਵਲ ਲਾ ਦਿਓ। ਸੋ ਇਹ ਕਨਸੈਪਟ ਦੇਖਣ ਨੂੰ ਸਿੰਪਲ ਲੱਗਦੇ ਆ, ਪਰ ਇਹ ਬਹੁਤ ਲੰਮੇ ਸਮੇਂ ਦੇ ਵਾਸਤੇ ਇਹ ਜਾਂ ਲੌਂਗਰ ਪੀਰੀਅਡ ਆਫ ਟਾਈਮ ਇਹਦੇ ਜਿਹੜੇ ਇੰਪੈਕਟ ਆ ਉਹ ਹੋਣਗੇ। ਇਹਦੇ ਨਾਲ ਆਪਾਂ ਜਿਹੜਾ ਨੁਕਸਾਨ ਆ ਉਹ ਤੋਂ ਆਪਣਾ ਸਹਿਜੇ ਬਚਾਅ ਕਰ ਸਕਦੇ ਹਾਂ। ਹੂੰ ਠੀਕ ਹੈ। AI ਹੁਣ ਗੱਲ ਇਹ ਆ ਕਿ ਆਉਣ ਵਾਲੇ ਟਾਈਮ ਵਿੱਚ ਸਾਨੂੰ ਦਿਖਦਾ ਹੈ ਵੀ AI ਜਿਹੜੀ ਉਹ ਹੋਰ ਪਾਵਰਫੁਲ ਹੋਏਗੀ, ਤੇ ਜਿਹੜੇ ਆਪਣੇ ਗਾਰਡ ਰੇਲ ਆ ਰਾਜ ਕਰਨ, ਉਹਨੇ ਆਪਾਂ ਨੂੰ ਜ਼ਿਆਦਾ ਪਾਵਰਫੁਲ ਰੱਖਣੇ ਪੈਣੇ ਆ। ਅੱਜ ਦੇ ਦਿਨ ਵਿੱਚ ਸਟੋਰੀ ਤਾਂ ਇਹ ਸੀ ਵੀ, ਹੈ ਨਾ, ਫਨੀ ਸਟੋਰੀ ਵੀ ਗ੍ਰੋਕ ਹੋਰ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ, ਤੁਸੀਂ ਰੈਡਿਟ ਦੇ ਉੱਤੇ ਫੋਰਮ ਪੜ੍ਹ ਲਓ, ਬੜੀਆਂ ਫਨੀ ਜਿਹੀਆਂ ਚੀਜ਼ਾਂ ਉਹਨਾਂ ਬਾਹਰ ਰੱਖੀਆਂ। ਪਰ ਇਹ ਸਾਡੇ ਲਈ ਲੈਸਨ ਇਹ ਆ ਕਿ AI ਦੇ ਵਿੱਚ ਪੋਸੀਬਿਲਿਟੀ ਰਹੂਗੀ ਹੈਲੂਸੀਨੇਸ਼ਨ ਦੀ, ਹੈ ਨਾ? ਤੇ ਇਹਦੇ ਲਈ ਸਾਨੂੰ ਜਿਹੜੇ ਸੇਫਗਾਰਡਸ ਆ ਉਹ ਆਪਾਂ ਨੂੰ ਰੱਖਣੇ ਪੈਣੇ ਜਦੋਂ ਆਪਾਂ AI ਸਿਸਟਮਸ ਬਣਾਉਣੇ ਆ। ਅੱਛਾ, ਜਿੱਦਾਂ ਹੁਣ ਇਹ ਆ ਵੀ ਜਿੱਦਾਂ ਤੁਸੀਂ ਹੁਣ ਥੋੜਾ ਡਿਸਕਸ ਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ, ਜੇ ਇਹਨੂੰ ਸਿੱਧ ਪੱਧਰੀ ਭਾਸ਼ਾ 'ਚ ਸਮਝਣਾ ਹੋਵੇ ਵੀ ਇਹ ਜਵਾਬ ਮਨ ਨਾਟ ਹੈਲੂਸੀਨੇਸ਼ਨ ਵੀ ਜਿਬਰਿਸ਼ ਜਿਹੜੀ ਆ ਉਹ ਕਿਉਂ ਦੇਣ ਲੱਗ ਗਿਆ, LLM 'ਚ ਫਰਕ ਪੈ ਗਿਆ? ਕੰਟੈਕਸਟ ਰਾਜਕਰਨ, ਜਦੋਂ ਤੁਸੀਂ ਕੰਟੈਕਸਟ ਨਹੀਂ ਦਿੰਦੇ, ਹੈ ਨਾ, ਕੰਟੈਕਸਟ ਉਹਦੇ ਗੜਬੜ ਹੋ ਜਾਂਦੀ, ਉਹ ਕੰਟੈਕਸਟ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ, ਹੋਰ ਹੀ ਕੋਈ ਜਵਾਬ ਦੇ ਜਾਂਦਾ। ਜਸਟ ਲਾਈਕ ਕਿ ਕਈ ਵਾਰ ਆਪਾਂ ਕਹਿੰਦੇ ਆ ਨਾ ਕਿਸੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਰਿਹਾ, ਉਹਦੇ ਕਈ ਗ੍ਰੋਕ ਹਿੱਲ ਗਿਆ। ਹੈ ਨਾ? ਬਸ ਗ੍ਰੋਕ ਗ੍ਰੋਕ ਹਿੱਲ ਦਾ ਗਿਆ। ਮਾਨਸਿਕ ਸੰਤੁਲਨ ਹੀ ਕਹਿ ਲਓ ਵਿਗੜ ਗਿਆ। ਜੇ ਸਿੱਧ ਪੱਧਰੀ ਪੰਜਾਬੀ, ਉਹਨੂੰ ਦਿਮਾਗ 'ਚ ਕੰਟੈਕਸਟ ਉਹਦੀ ਲੋਚਿਆ। ਪਕੜ 'ਚ ਨਹੀਂ ਆਇਆ ਤੇ ਹੋਰ ਹੀ ਕੋਈ ਜਵਾਬ ਦੇ ਦਿੱਤਾ ਅੱਗੋਂ। ਸਿੰਪਲ ਚੀਜ਼ ਦਾ ਵੀ ਕੰਟੈਕਸਟ ਕਿਉਂ ਨਹੀਂ ਸਮਝ 'ਚ ਆਇਆ? ਇਹ ਤਾਂ ਫਿਰ ਉਹਦੀ ਲਿਮਿਟੇਸ਼ਨ ਹੈ ਨਾ, ਉਹਨਾਂ ਦੇ ਕੋਈ ਇੰਟਰਨਲ ਐਲਗੋਰਿਦਮਸ ਜਿਹੜੇ ਫੇਲ ਹੋਏ ਹੋਣਗੇ। ਤੇ ਇਹ ਚੀਜ਼ ਜਿੱਦਾਂ ਤੁਸੀਂ ਵੀ ਇਹਦੇ ਵਿੱਚ ਜ਼ਿਕਰ ਕੀਤਾ ਵੀ ਹੋ ਕਿਸੇ ਦੇ ਨਾਲ ਵੀ ਇਹ ਚੀਜ਼ ਦਾ ਜਿਹੜਾ ਹੋ ਸਕਦਾ ਆ, ਤੇ ਇਹਦੇ ਤੋਂ ਕੰਮ ਕਰਾਉਣੇ ਆ ਬੜੇ ਵੱਡੇ ਵੱਡੇ ਗਾਰਡ ਰੇਲਸ ਦੀ ਤੁਸੀਂ ਗੱਲ ਕੀਤੀ ਆ। ਇੱਥੇ ਇਹ ਚੀਜ਼ ਨੂੰ ਥੋੜਾ ਜਿਹਾ ਹੋਰ ਜੇ ਤੁਸੀਂ ਖੋਲੋ, ਇਹਨੂੰ ਜੀ। ਹੋਰ ਥੋੜੀ ਜਿਹੀ ਦੱਸੋ ਕਿਵੇਂ, ਕਿਹੜੀ ਚੀਜ਼ ਦਾ ਜਿਹੜਾ ਇਸ ਦੇ ਵਿੱਚ ਧਿਆਨ ਰੱਖਿਆ ਜਾਣਾ ਚਾਹੀਦਾ, ਕਿਵੇਂ ਜਿਹੜਾ ਉਹ ਚੱਲੂਗਾ ਵੀ ਜਦੋਂ ਇੰਨੇ ਜ਼ਿਆਦਾ ਇੰਪੋਰਟੈਂਟ ਟਾਸਕ ਇਹਨਾਂ ਨੂੰ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਬਣੀਆਂ, ਦਿੱਤੇ ਗਏ ਆ, ਵੀ ਇਹ ਫੇਲ ਸੇਫ ਕਿੱਥੇ ਆ ਫਿਰ ਇਹਦੇ ਵਿੱਚ? ਰਾਜਗਿਨ, ਜਿੱਦਾਂ ਮੈਂ ਕੁਝ ਐਗਜ਼ਾਮਪਲਾਂ ਦਿੱਤੀਆਂ ਨਾ ਉੱਤੇ, ਹੂੰ ਆਪਾਂ ਪਹਿਲਾਂ ਕਨਵਰਸੇਸ਼ਨ ਦੇ ਉੱਤੇ ਵੀ ਹੂੰ ਪ੍ਰੋਬੇਬਿਲਿਸਟਿਕ ਨੇਚਰ ਹੋਣ ਕਰਕੇ ਇਹਦੇ ਵਿੱਚ ਹਮੇਸ਼ਾ ਸੰਭਾਵਨਾਵਾਂ ਰਹਿੰਦੀ ਗਲਤੀ ਦੀ। ਠੀਕ ਆ? ਹੂੰ ਸੋ ਉਹਦੇ ਵਿੱਚ ਇਹ ਆ ਕਿ ਡਿਪੈਂਡ ਕਰਦਾ ਕਿੰਨੇ ਕ੍ਰਿਟੀਕਲ ਸਿਸਟਮਸ ਆ ਤੁਸੀਂ ਡਿਪਲੋਏ ਕਰਦੇ ਹੋ। ਹੁਣ ਮੰਨ ਲਓ ਕੋਈ ਚੈਟਬੋਟ ਹੀ ਆ, ਰਾਈਟ? ਚੈਟਬੋਟ ਦੇ ਉੱਤੇ ਤੁਸੀਂ ਘਰੋਂ ਕੋਈ ਜਵਾਬ ਗਲਤ ਵੀ ਦੇ ਦਿੰਦਾ, ਸੋ ਬੀ ਇਟ, ਕੋਈ ਏਡਾ ਵੱਡੀ ਗੱਲ ਨਹੀਂ, ਹੈ ਨਾ?
ਇਹੀ ਕੋਈ ਗਲਤੀ ਕਿਸੇ ਚੈਟਬੋਟ ਜਿਹੜਾ ਕਿ ਸਾਈਕੀਆਟ੍ਰਿਕ ਹੈਲਥ ਦੇ ਵਿੱਚ ਡਿਪਲੋਇਡ ਆ, ਉਹ ਬੰਦੇ ਨੂੰ ਕੋਈ ਗਲਤ ਜਵਾਬ ਦੇ ਦੇ ਤਾਂ ਉਹਦੇ ਇੰਪੈਕਟ ਹੋਰ ਹੋ ਸਕਦੇ ਹਨ। ਇਹ ਜਿਹੜਾ ਜਿਹੜਾ ਪਿੱਛੇ ਜੇ ਕੇਸ ਆਏ ਸੀ ਓਪਨ ਜੀ ਏਆਈ ਦੇ ਏਜੰਟਸ ਸੁਸਾਈਡ ਨੇ ਵਾਲੇ, ਹਾਂਜੀ ਸੁਸਾਈਡ ਦੇ ਲਈ ਪ੍ਰੇਰਨਾ ਹੀ ਦੇਤੀ ਉਹਨੂੰ। ਹਾਂਜੀ ਹਾਂਜੀ। ਸੋ ਉਹਦੇ ਲਈ ਨਾ ਰਿਡੰਡੈਂਸੀ ਸਿਸਟਮਸ, ਜਿਹੜੇ ਕੰਟਰੋਲ ਸਿਸਟਮਸ ਆਲਰੇਡੀ ਡਿਵੈਲਪਡ ਹੁੰਦੇ ਆ, ਉਹਨੂੰ ਏਆਈ ਦੇ ਵਿੱਚ ਲੈ ਕੇ ਆਉਂਦੇ ਆ, ਆਉਣੇ ਸ਼ੁਰੂ ਹੋ ਗਏ ਆਲਰੇਡੀ। ਮਿਸਾਲ ਦੇ ਤੌਰ ਦੇ ਉੱਤੇ ਕਿ ਜਿਹੜੇ ਟੈਕਨੋਲੋਜੀ ਹੁੰਦੀ ਆ ਕੋਈ ਖਿਡੌਣੇ ਬਣਾਉਣ ਵਾਲੀ, ਮੈਂ ਇਲੈਕਟ੍ਰੋਨਿਕਸ ਦੀ ਇੰਡਸਟਰੀ ਦੇ ਵਿੱਚੋਂ ਬਿਲੋਂਗ ਕਰਦਾ, ਮੈਂ ਇਲੈਕਟ੍ਰੋਨਿਕਸ ਦੀ ਐਗਜ਼ਾਮਪਲ ਦੇ ਦਿੰਦਾ ਵੀ ਜਿਹੜੇ ਪੀਸੀਬੀਏ ਖਿਡੌਣਿਆਂ ਲਈ ਬਣਦੇ ਆ, ਉਹਨਾਂ ਦਾ ਕੋਈ ਇੱਕ ਟਰਮ ਯੂਜ਼ ਕਰਦੇ ਆ ਡੀਪੀਪੀਐਮ, ਹੈ ਨਾ, ਡਿਫੈਕਟਿਵ ਪਾਰਟਸ ਪਰ ਮਿਲੀਅਨ। ਉਹਨਾਂ ਦਾ ਜਿਹੜਾ ਡੀਪੀਪੀਐਮ ਹੁੰਦਾ ਵਾ ਉਹ 50 ਆਪਣਾ 10-10 ਹਜ਼ਾਰ ਤੱਕ ਵੀ ਹੋ ਜਾਂਦਾ। ਅੱਛਾ। ਠੀਕ ਆ। ਤੇ ਜੇ ਕੋਈ ਸੈਕੰਡ ਲੈਵਲ ਦੇ ਸਿਸਟਮਸ ਹੁੰਦੇ ਆ ਜਿਹਦੇ ਵਿੱਚ ਮਿਸਾਲ ਦੇ ਤੌਰ ਤੇ ਕੋਈ ਚੀਜ਼ ਕਿਤੇ ਡਿਪਲੋਇਡ ਆ, ਹੈ ਨਾ, ਐਂਟਰਪ੍ਰਾਈਜ਼ ਲੈਵਲ ਦੇ ਉੱਤੇ, ਤੇ ਉਹਦਾ ਡੀਪੀਪੀਐਮ ਡਿਫੈਕਟਿਵ ਪਾਰਟਸ ਪਰ ਮਿਲੀਅਨ, ਹੈ ਨਾ, 300 ਤੋਂ ਲੈ ਕੇ 500 ਤੱਕ ਹੁੰਦਾ। ਤੇ ਜੇ ਕੋਈ ਕਲਾਸ 1 ਸ਼ਾਇਦ ਹੁੰਦਾ ਜਾਂ ਕਲਾਸ 3, ਜੇ ਮੈਂ ਗਲਤ ਨਾ ਹੋਵਾਂ, ਵਨ ਆਫ ਦਾ ਜਿਹੜਾ ਹਾਈਐਸਟ ਰੇਟਡ ਹੁੰਦਾ, ਉਹਦਾ ਜਿਹੜਾ ਰਾਜਕਨ ਡੀਪੀਪੀਐਮ ਹੁੰਦਾ ਵਾ, ਦੈਟ ਮਸਟ ਬੀ ਲੈਸ ਦੈਨ 10 ਜਾਂ ਕਲੋਜ਼ ਟੂ 5, ਇਦਾਂ ਹੁੰਦਾ। ਸੋ ਉਹਦੇ ਕਰਕੇ ਆਫ ਕੋਰਸ ਉਹਦੀ ਕਾਸਟ ਵੀ ਜ਼ਿਆਦਾ ਹੁੰਦੀ ਹੈ। ਕਈ ਤਰ੍ਹਾਂ ਦੀ ਉਸ ਚੀਜ਼ਾਂ ਰੱਖੀਆਂ ਹੁੰਦੀਆਂ। ਇੱਕ ਚੀਜ਼ ਹੁੰਦੀ ਰਿਡੰਡੈਂਸੀ, ਹੈ ਨਾ, ਵੀ ਜੇ ਇੱਕ ਸਿਸਟਮ ਫੇਲ ਹੋ ਗਿਆ, ਜਿੱਦਾਂ ਮਿਸਾਲ ਦੇ ਤੌਰ ਤੇ ਤੁਸੀਂ ਪਲੇਨ ਦੇ ਵਿੱਚ ਜਾਂਦੇ ਪਏ, ਉਹਦੇ ਵਿੱਚ ਹਮੇਸ਼ਾ 3-3 4-4 ਇੰਜਨ ਹੁੰਦੇ ਆ ਵੱਡੇ ਪਲੇਨ ਦੇ ਵਿੱਚ, ਕਿਉਂਕਿ ਹੈ ਨਾ 200-300-400 ਬੰਦਾ ਪਲੇਨ 'ਚ ਬੈਠਾ ਹੁੰਦਾ, ਤੇ ਉਹਦੇ ਵਿੱਚ ਉਹ ਫੇਲ ਨਹੀਂ ਹੋ ਸਕਦਾ। there needs to be something ਵੀ ਫੇਲ ਸੇਫ ਮੈਕੈਨਿਜ਼ਮ ਹੋਏ। ਇਹਦੇ ਵਿੱਚ ਵੀ ਜਿਉਂ-ਜਿਉਂ ਉਹਦੀ ਏਆਈ ਦੀ ਅਡਾਪਸ਼ਨ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹੋਊਗੀ, ਉਹਦੇ ਤੇ ਗਾਰਡ ਰੇਲਸ ਹੋਣਗੇ, ਹੈ ਨਾ। ਜਿੱਦਾਂ ਆਪਾਂ ਪਹਿਲਾਂ ਐਗਜ਼ਾਮਪਲਾਂ ਲਈਆਂ ਕਿ ਇੱਕ ਪਾਰਟੀਕੂਲਰ ਲੈਵਲ ਤੋਂ ਵੱਧ ਜੇ ਕਿਸੇ ਨੇ ਰਿਫੰਡ ਕਰਨਾ, ਉਹਦੇ 'ਚ ਮੈਨੇਜਰ ਦੀ ਅਪਰੂਵਲ ਚਾਹੀਦੀ, ਈਮੇਲ ਸੈਂਡ ਕਰਨ ਤੋਂ ਪਹਿਲਾਂ ਹਿਊਮਨ ਇਨ ਰਿਵਿਊ ਚਾਹੀਦਾ। ਸੋ ਇੱਦਾਂ ਦੇ ਜਿਹੜੇ ਗਾਰਡ ਰੇਲਸ ਆ, ਉਹ ਸਾਨੂੰ ਨੁਕਸਾਨ ਤੋਂ ਬਚਾ ਸਕਦੇ ਆ। ਜੀ ਬਿਲਕੁਲ। ਅਤੇ ਆਪਾਂ ਇੱਥੇ ਹਰਮਿੰਦਰ ਸਿੰਘ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਵਾਪਸ ਫੇਰ ਮੁੜਦੇ ਹਾਂ ਅਤੇ ਇਹ ਗੱਲਬਾਤ ਨੂੰ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਇੱਦਾਂ ਹੀ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ, ਇੱਕ ਵਾਰੀ ਫਿਰ ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USS ਸੁਣਨ ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਣਕ ਸਰੋਤਿਆਂ ਦਾ ਫਿਰ ਤੋਂ ਨਿੱਘਾ ਜੀ ਆਇਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਇਸ ਵੇਲੇ ਇੱਕ ਸ਼ਬਦ ਚੱਲ ਰਿਹਾ ਰੈਮਾਗੇਡਨ, ਮਤਲਬ ਵੀ ਰੈਮ ਦੀ ਬੜੀ ਘਾਟ ਜਿਹੜੀ ਹੈਗੀ ਆ। ਫੋਨ ਕੰਪਨੀਆਂ ਨਵੀਆਂ ਲਾਂਚ ਕਰ ਰਹੀਆਂ, ਰੈਮ ਘਟ ਗਈ, ਮਹਿੰਗੇ ਹੋ ਗਏ, ਮੈਮਰੀ ਬੜੀ ਮਹਿੰਗੀ ਹੋ ਗਈ ਆ। ਉਧਰ ਮਾਈਕਰੋਨ ਵਾਲੇ ਜਿਹੜੇ ਉਹ ਇਹ ਕਹਿ ਰਹੇ ਆ, ਉਹਨਾਂ ਦੇ ਜਿਹੜੇ CEO ਸੰਜੇ ਮਹਿਰੋਤਰਾ ਕਹਿੰਦੇ ਵੀ AI ਨੇ ਜਿਹੜੀ ਮੈਮਰੀ ਚਿਪ ਇੰਡਸਟਰੀ ਆ, ਉਸ ਨੂੰ ਫੰਡਾਮੈਂਟਲੀ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਆ। ਇਹ ਕਿਉਂ ਕਹਿ ਰਹੇ ਆ ਤੇ ਕਿਸ ਆਧਾਰ ਤੇ ਕਹਿ ਰਹੇ ਆ? ਸੰਜੇ ਮਹਿਰੋਤਰਾ ਪੰਜਾਬੀ ਉਹਨਾਂ ਦੀ ਬੈਕਗਰਾਉਂਡ ਆ, ਤੇ ਪਹਿਲਾਂ ਉਹ ਸੈਂਡਿਸਕ ਦੇ CEO ਹੁੰਦੇ ਸੀ। ਜਦੋਂ ਮੈਂ ਸੈਂਡਿਸਕ 'ਚ ਕੰਮ ਕਰਦਾ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲਾਂ ਉਦੋਂ CEO ਹੁੰਦੇ ਸੀ ਸੈਂਡਿਸਕ ਨੂੰ। ਫਿਰ ਉਹਨਾਂ ਵੈਸਟਰਨ ਡਿਜੀਟਲ ਨੂੰ ਵੇਚਿਆ, ਤੇ ਵੈਸਟਰਨ ਡਿਜੀਟਲ ਤੋਂ ਵੇਚਣ ਤੋਂ ਬਾਅਦ ਮਾਈਕਰੋਨ ਦੇ CEO ਬਣ ਗਏ, ਸਕਸੈਸਫੁਲ ਬਿਜ਼ਨਸਮੈਨ। ਤੇ ਮਾਈਕਰੋਨ ਨੂੰ ਹੁਣ $1 ਟ੍ਰਿਲੀਅਨ ਦੀ ਕੰਪਨੀ ਦੇ ਉੱਤੇ ਲੈ ਗਏ। ਸੋ ਇਹ ਮੈਂ ਭੂਮਿਕਾ ਰਾਜਕਰਨ ਇਸ ਲਈ ਬੰਨੀ ਆ ਕਿ ਜੇ ਬੰਦੇ ਕੋਲ ਕੈਪੇਬਿਲਿਟੀ ਹੈਗੀ ਆ ਮਲਟੀਪਲ ਬਿਜ਼ਨੈਸਿਸ ਨੂੰ ਅੱਗੇ ਲੈ ਕੇ ਜਾਣ ਦੀ, ਸੋ ਜਿਹੜੀ ਇਹਦੀ ਗੱਲ ਕਹੀ ਆ ਉਹਦੀ ਵੇਟੇਜ ਤਾਂ ਹੈ। ਸੋ ਇਹ ਗੱਲ ਇਹ ਆ ਵੀ ਆਪਾਂ ਜਦੋਂ AI ਦੀ ਗੱਲ ਕਰਦੇ ਹਾਂ ਤੇ ਐਜ਼ ਜਿਹੜੇ ਵੀ ਇਸ ਫੀਲਡ ਦੇ ਲੋਕ ਆ, ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਨਾਮ ਕਿਹੜਾ ਆਉਂਦਾ? ਪ੍ਰੋਬੇਬਲੀ NVIDIA, ਰਾਈਟ? ਹਾਂਜੀ, NVIDIA ਦਾ ਨਾਮ ਆਉਂਦਾ ਸਾਰਿਆਂ ਦਾ। ਉਹਦੇ GPUs ਹੈਗੇ ਆ, ਉਹ ਡੇਟਾ ਸੈਂਟਰ ਵਿੱਚ ਉਹਦੇ GPUs ਆਉਂਦੇ ਆ, ਹੈ ਨਾ। ChatGPT ਦਾ ਵੀ ਨਾਂ AI ਦੇ ਨਾਲ ਆਉਂਦਾ ਵਾ। ਪਰ ਜਿਹੜਾ AI ਦਾ ਇਨਫਰਾਸਟ੍ਰਕਚਰ ਆ, ਉਹਦੇ ਹੋਰ ਵੀ ਕ੍ਰਿਟੀਕਲ ਕੰਪੋਨੈਂਟ ਹੁੰਦੇ ਆ ਜਿਹਦੇ ਉੱਤੇ ਕੰਪੈਰੇਟਿਵਲੀ ਡਿਸਕਸ਼ਨ ਘੱਟ ਹੁੰਦੀ ਆ, ਤੇ ਉਹਨਾਂ 'ਚ ਇੱਕ ਕ੍ਰਿਟੀਕਲ ਕੰਪੋਨੈਂਟ ਆ ਮੈਮਰੀ। ਹੁਣ ਮਾਈਕਰੋਨ ਦੇ ਜਿਹੜੇ CEO ਸੰਜੇ ਮਹਿਰੋਤਰਾ, ਉਹਨਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮੈਮਰੀ ਚਿਪ ਇੰਡਸਟਰੀ ਨੂੰ ਫੰਡਾਮੈਂਟਲੀ ਟਰਾਂਸਫਾਰਮ ਜਾਂ ਚੇਂਜ ਕਰ ਦਿੱਤਾ। ਇਹਨੂੰ ਆਪਾਂ ਨਾ ਇੱਕ ਸੌਖੀ ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਕਿ ਮੰਨ ਲਓ ਕੋਈ ਬੜਾ ਇੰਟੈਲੀਜੈਂਟ ਤੇ ਸਮਾਰਟ ਵਰਕਰ ਆ, ਉਹਦਾ ਦਿਮਾਗ ਬਹੁਤ ਤੇਜ਼ ਚੱਲਦਾ, ਕੈਲਕੂਲੇਸ਼ਨ ਬੜੀ ਤੇਜ਼ੀ ਦੇ ਨਾਲ ਕਰ ਲੈਂਦਾ। ਪਰ ਜੋ ਵਰਕਰ ਦੇ ਕੋਲੇ ਇਨਫੋਰਮੇਸ਼ਨ ਟਾਈਮ ਤੇ ਪਹੁੰਚੇ ਹੀ ਨਾ, ਤੇ ਉਹ ਸਪੀਡ ਤੇ ਉਹਦੇ ਤੇਜ਼ ਦਿਮਾਗ ਦਾ ਕੀ ਫਾਇਦਾ? AI ਐਕਸਲਰੇਟਰ GPU ਦੇ ਨਾਲ ਵੀ ਕੁਝ ਇੱਦਾਂ ਹੀ ਆ, ਹੈ ਨਾ, ਕਿ GPU ਹੁੰਦਾ ਜਨਰਲ ਪ੍ਰੋਸੈਸਿੰਗ ਯੂਨਿਟ, ਹੈ ਨਾ, NVIDIA ਦੇ GPUs। ਤੇ GPU ਨੂੰ ਆਪਣੀ ਪ੍ਰੋਸੈਸਿੰਗ ਦੇਣ ਦੇ ਲਈ ਉਹਨੂੰ ਲਗਾਤਾਰ ਵਾਸਟ ਅਮਾਊਂਟ ਆਫ ਇਨਫੋਰਮੇਸ਼ਨ ਦਾ ਉਹਨੂੰ ਡੇਟਾ ਚਾਹੀਦਾ ਹੁੰਦਾ ਟੂ ਪ੍ਰੋਸੈਸ।
ਉਹ ਜਿਹੜਾ ਵਾਸਟ ਅਮਾਉਂਟ ਆਫ ਇਨਫੋਰਮੇਸ਼ਨ ਆ ਉਹ ਹਾਈ ਸਪੀਡ ਮੈਮਰੀ ਤੋਂ ਆਉਣੀ ਆ, ਜਿਹੜਾ ਕਿ HBM ਹਾਈ ਬੈਂਡਵਿਡਥ ਮੈਮਰੀ ਕਹਿੰਦੇ ਆ, ਜਿਹਦੇ ਉੱਤੇ ਬੇਸ ਦੇ ਉੱਤੇ ਮਾਈਕਰੋਨ ਦੀ ਜਿਹੜੀ ਵੈਲਿਊਏਸ਼ਨ ਆ ਉਹ $1 ਟ੍ਰਿਲੀਅਨ ਤੋਂ ਉੱਪਰ ਬਣੀ। ਮੈਂ ਉਹਨੇ ਕਿਹਾ ਕਿ ਫੰਡਾਮੈਂਟਲੀ ਚੇਂਜ ਕਰਨ ਦਾ ਇੱਕ ਹੋਰ ਵੀ ਆ ਵੀ ਇਹਨੂੰ ਆਪਾਂ ਇਨਵੈਸਟਮੈਂਟ ਦੇ ਪਰਸਪੈਕਟਿਵ ਤੋਂ ਦੇਖੀਏ। ਮੇਰਾ ਵੀ ਤਕਰੀਬਨ 16 ਸਾਲ ਦਾ ਤਜਰਬਾ ਸਟੋਰੇਜ ਇੰਡਸਟਰੀ ਦੇ ਨਾਲ ਹੀ ਇਹ ਬੂਮ ਐਂਡ ਬਸਟ ਸਾਈਕਲ ਦੇ ਵਿੱਚ ਚੱਲਦੇ ਆ ਕਿ ਕਿਸੇ ਟਾਈਮ ਦੇ ਉੱਤੇ ਬੜੀ ਸਟੋਰੇਜ ਹੋ ਜਾਂਦੀ, ਫਿਰ ਗਲਟ ਹੋ ਜਾਂਦਾ, ਫਿਰ ਡਾਊਨ ਚਲੇ ਜਾਂਦੇ। ਇਹ ਬੜਾ ਸਾਈਕਲੀਕਲ ਇੰਡਸਟਰੀ ਰਹੀ ਆ ਹਿਸਟੋਰੀਕਲੀ। ਠੀਕ ਹੈ। ਤੇ ਪਰ ਹੁਣ ਇਹਦੇ ਆ ਕਿ AI ਤੇ ਜਿਹੜੀ ਡਿਮਾਂਡ ਆ ਦਿਨੋਂ ਦਿਨ ਵੱਧ ਰਹੀ ਆ ਤੇ ਯੂਸੇਜ ਵੀ ਦਿਨੋਂ ਦਿਨ ਵੱਧ ਰਹੀ ਆ, ਪਰ ਡੇਟਾ ਕਿਤੇ ਨਾ ਕਿਤੇ ਤਾਂ ਸਟੋਰ ਕਰਨਾ ਨਾ। ਤੇ ਇਹਦੇ ਨਾਲ GPU ਦਾ ਬੂਮ ਹੋ ਰਿਹਾ ਤੇ GPU ਦੇ ਨਾਲ ਮੈਮਰੀ ਦਾ ਬੂਮ, ਨੈਟਵਰਕਿੰਗ ਦਾ, ਇਲੈਕਟ੍ਰਿਸਿਟੀ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੱਧ ਚਾਹੀਦੀ ਆ ਤੇ ਇਲੈਕਟ੍ਰਿਸਿਟੀ ਲਈ ਸਾਨੂੰ ਪਤਾ ਡੇਟਾ ਸੈਂਟਰ ਬਣ ਰਹੇ ਆ, ਡੇਟਾ ਸੈਂਟਰ ਦੀ ਕੰਸਟਰਕਸ਼ਨ ਦਾ ਬੂਮ ਹੋ ਗਿਆ। ਹੁਣ ਡੇਟਾ ਸੈਂਟਰ ਲਈ ਆਪਾਂ ਨੂੰ ਕੀ ਚਾਹੀਦਾ, ਉਹਦਾ ਕੂਲਿੰਗ, ਤੇ ਕੂਲਿੰਗ ਦਾ ਬੂਮ ਹੋ ਰਿਹਾ ਹੈ ਨਾ ਵੀ ਕਿੱਦਾਂ ਆਪਾਂ ਨੂੰ ਯੂਜ਼ ਕਰਨਾ। ਤੇ ਅਲਟੀਮੇਟਲੀ ਮੋਟੇ ਤੌਰ ਤੇ ਇਹ ਕਹਿ ਲਈਏ ਕਿ ਇੱਕ ਇਨਫਰਾਸਟ੍ਰਕਚਰ ਦਾ ਫੁੱਲ ਫਲੈਜ ਇਨਫਰਾਸਟ੍ਰਕਚਰ ਬੂਮ ਆ, ਹੈ ਨਾ। ਤੇ AI ਨੂੰ ਸਿਰਫ ਸੌਫਟਵੇਅਰ ਦੀ ਰੈਵੋਲੂਸ਼ਨ ਸਮਝਣਾ ਬਿਲਕੁਲ ਇਨਕੰਪਲੀਟ ਪਿਕਚਰ ਆ। ਉਹਨਾਂ ਦੇ ਅਕੋਰਡਿੰਗਲੀ ਇਹ ਇੱਕ ਫਿਜ਼ੀਕਲ ਇਨਫਰਾਸਟ੍ਰਕਚਰ ਦੀ ਸਟੋਰੀ ਵੀ ਆ, ਹੈ ਨਾ। ਇਹਦੀ ਆਪਾਂ ਜੇ ਸਿੱਧ ਪੱਧਰੀ ਭਾਸ਼ਾ ਦੇ ਵਿੱਚ ਕਹੀਏ, ਇਹਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ ਕਿ ਜੇ ਮੰਨ ਲਓ ਵੀ ਰੀਅਲ ਐਸਟੇਟ ਆ ਰਾਜ ਕਰਨਾ, ਹੈ ਨਾ, ਤੇ ਰੀਅਲ ਐਸਟੇਟ ਦੇ ਵਿੱਚ ਇੱਕ ਘਰ ਵਿਕਦਾ ਤੇ ਉਹ ਘਰ ਦੇ ਨਾਲ ਕਿੰਨੀਆਂ ਚੀਜ਼ਾਂ ਦੇ ਵਿੱਚ ਉਹ ਜੌਬਾਂ ਜਿਹੜੀਆਂ ਕ੍ਰੀਏਟ ਹੁੰਦੀਆਂ, ਹੈ ਨਾ। ਅਪਰੇਜ਼ਲ ਦੇ ਵਿੱਚ ਰੀਅਲ ਐਸਟੇਟ ਏਜੰਟ ਹੋ ਗਿਆ, ਜਿਹੜੇ ਘਰਾਂ ਦੀ ਮੁਰੰਮਤ ਲੋਕ ਕਰਦੇ ਆ ਉਹਨਾਂ ਦੇ ਲਈ, ਅਪਰੇਜ਼ਲ ਕਰਨ ਵਾਲਿਆਂ ਦੇ ਲਈ, ਉਸ ਇੰਡਸਟਰੀ ਦੇ ਨਾਲ ਕਿੰਨਾ ਕੁਛ ਜੁੜਿਆ ਹੋਇਆ। ਸੋ ਇਸੇ ਤਰ੍ਹਾਂ ਜਿਹੜੀ AI ਇੰਡਸਟਰੀ ਦੇ ਪਿੱਛੇ ਵੀ ਇੱਕ ਇਨਫਰਾਸਟ੍ਰਕਚਰ ਸਟੋਰੀ ਆ। ਉਹਦੇ ਪਿੱਛੇ ਫੈਕਟਰੀਆਂ ਦੇ ਵਿੱਚ ਸੈਮੀਕੰਡਕਟਰ ਲੈਬਾਂ, ਉਹਦੇ ਵਿੱਚ ਪਾਵਰ ਪਲਾਂਟ ਆ, ਟਰਾਂਸਮਿਸ਼ਨ ਲਾਈਨ ਆ, ਤੁਹਾਡੇ ਕੂਲਿੰਗ ਸਿਸਟਮ ਹੋ ਗਏ, ਫਾਈਬਰ ਆਪਟਿਕਸ ਹੋ ਗਿਆ, ਕਾਪਰ ਜਿਹੜਾ ਵਰਤਿਆ ਜਾਂਦਾ, ਉਹ ਤੋਂ ਇਲਾਵਾ ਲੈਂਡ ਵੀ ਆ। ਤੇ ਆਪਾਂ ਬਾਰ-ਬਾਰ ਇਹੀ ਗੱਲਾਂ ਬਾਤਾਂ ਕਰਦੇ ਆਉਂਦੇ ਪਏ ਆ ਕਿ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ, ਜਿਹੜਾ ਟ੍ਰਿਲੀਅਨਸ ਕਹਿ ਲਓ, ਉਹਦੀ ਇਨਵੈਸਟਮੈਂਟ ਜਿਹੜੀ ਆ ਉਹ AI ਦੇ ਇਨਫਰਾਸਟ੍ਰਕਚਰ ਦੇ ਵਿੱਚ ਹੈਗੀ ਆ। ਪਰ ਜਿਹੜੀ ਆਪਾਂ ਗੱਲ ਪਹਿਲੇ ਕੀਤੀ ਸੀ ਕਿ ਮੈਮਰੀ ਹਿਸਟੋਰੀਕਲੀ ਇੱਕ ਸਾਈਕਲੀਕਲ ਬਿਜ਼ਨਸ ਰਿਹਾ ਵਾ, ਜਿਹਦੇ ਵਿੱਚ ਡਿਮਾਂਡ ਵੱਧਦੀ ਆ ਤੇ ਮੈਨੂਫੈਕਚਰਰ ਆਪਣੀ ਕੈਪੈਸਿਟੀ ਵਧਾ ਦਿੰਦੇ ਆ। ਜਦੋਂ ਸਪਲਾਈ ਵੱਧ ਜਾਂਦੀ ਹੈ, ਗਲੱਟ ਹੋ ਜਾਂਦਾ ਤੇ ਪ੍ਰਾਈਸਿਸ ਜਿਹੜੇ ਡਿੱਗ ਪੈਂਦੇ ਆ, ਫਿਰ ਇਨਵੈਸਟਮੈਂਟ ਉਹਦੀ ਘੱਟ ਜਾਂਦੀ ਹੈ, ਫਿਰ ਸ਼ਾਰਟੇਜ ਆ ਜਾਂਦੀ ਆ, ਫਿਰ ਇਸੇ ਤਰ੍ਹਾਂ ਜਿਹੜਾ ਸਾਈਕਲ ਆ ਉਹ ਬਦਲਦਾ, ਹੈ ਨਾ। ਹੁਣ ਇਹਦੇ ਵਿੱਚ ਇੱਕ ਜੀਓਪੋਲੀਟੀਕਲ ਐਂਗਲ ਵੀ ਹੈਗਾ। ਉਹ ਇਹ ਆ ਕਿ ਜਿਹੜੇ ਐਡਵਾਂਸ ਸੈਮੀਕੰਡਕਟਰ ਹੈਗੇ ਆ ਰਾਜ ਕਰਨ, ਆਪਾਂ ਕੋਵਿਡ ਦੇ ਦੌਰਾਨ ਦੇਖਿਆ ਇੱਕ ਨੈਸ਼ਨਲ ਸਿਕਿਉਰਿਟੀ ਇਸ਼ੂ ਬਣ ਕੇ ਵੀ ਸਾਹਮਣੇ ਉੱਭਰ ਰਿਹਾ। ਅਮਰੀਕਾ ਨੂੰ ਦੇਖ ਲਈਏ, ਅਮਰੀਕਾ ਚਾਈਨਾ ਦੇ ਵਿੱਚ ਵੱਡੀ ਟ੍ਰੇਡ ਵਾਰ ਦਾ ਕਾਰਨ ਇੱਕ ਇਹ ਬਣਿਆ। ਅਮਰੀਕਾ, ਚਾਈਨਾ, ਤਾਈਵਾਨ ਜਿਹੜਾ ਹੈ ਨਾ, ਉਹ ਵੀ ਸਪਲਾਈ ਚੇਨ ਦੇ ਨਾਲ ਹੀ ਰਿਲੇਟਡ ਆ। ਸਾਊਥ ਕੋਰੀਆ, ਜਾਪਾਨ, ਹਰ ਇੱਕ ਜਿਹੜੇ ਟੈਕਨੋਲੋਜੀ ਸੈਮੀਕੰਡਕਟਰ ਵਾਲੀ ਕੰਪਨੀ ਉਹ ਇਸ ਬਾਰੇ ਸਟ੍ਰੈਟੇਜਿਕਲੀ ਸੋਚਣ ਡੇ ਵੀ ਆਪਾਂ ਕੀ ਕਰਨਾ। ਕੋਵਿਡ ਦੌਰਾਨ ਉਹਨਾਂ ਦੇਖ ਹੀ ਲਿਆ ਵੀ ਭਾਵੇਂ 40,000 ਦੀ ਇੱਕ ਕਾਰ ਹੋਏ, ਹੈ ਨਾ, ਉਹਦੇ ਵਿੱਚ ਇੱਕ ਛੋਟੀ ਜਿਹੀ ਮੈਮਰੀ ਦੀ ਚਿੱਪ ਜਾਂ ਕੋਈ ਹੋਰ ਚਿੱਪ ਉਹਦੇ 'ਚ ਨਹੀਂ ਹੋਈ ਤੇ ਉਹ ਕਾਰ ਜਿਹੜੀ ਪੂਰੀ ਦੀ ਪੂਰੀ ਫੈਕਟਰੀ 'ਚ ਹੀ ਖੜੀ ਰਹੀ, ਹੈ ਨਾ, ਜਦੋਂ ਤੱਕ ਉਹ ਚਿਪਸ ਨਹੀਂ ਆਈਆਂ। ਹੁਣ AI ਦੇ ਏਜ ਦੇ ਵਿੱਚ ਵੀ ਐਡਵਾਂਸ ਚਿਪ ਤੇ ਮੈਮਰੀ ਦੀ ਇੰਪੋਰਟੈਂਸ ਜਿਹੜੀ ਉਹ ਕਈ ਗੁਣਾ ਉਹਦੇ ਤੋਂ ਵੱਧ ਰਹੀ ਆ। ਸੋ ਇਹਦੇ ਤੋਂ ਆਪਾਂ ਮੋਟੇ ਤੌਰ ਦੇ ਉੱਤੇ ਇਹ ਕਹਿਣਾ, ਕਿਉਂਕਿ ਮੈਨੂੰ ਇਹ ਫੀਲਡ ਇਸ ਲਈ ਵੀ ਇੰਟਰਸਟਿੰਗ ਲੱਗਦਾ, ਮੈਂ ਆਪਣਾ ਸਟੋਰੇਜ ਇੰਡਸਟਰੀ ਦੇ ਵਿੱਚ ਮੇਰਾ ਵਾਹ ਵਾਸਤਾ ਹੋਣ ਦੇ ਕਰਕੇ ਆ। ਤੇ ਆਪਾਂ ਕਈ ਵਾਰ ਜਦੋਂ AI ਦਾ ਕਹਿ ਲਓ ਵੀ ਗੋਲਡ ਰਸ਼ ਹੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਇਨਵੈਸਟਮੈਂਟ ਆ, ਸਟਾਕਸ ਅਸੀਂ ਦੇਖੀਏ ਕਿੰਨੇ ਉਹਨਾਂ ਦੇ ਚੜੇ ਹੋਏ ਸਾਰਿਆਂ ਦੇ। ਪਰ AI ਦਾ ਗੋਲਡ ਰਸ਼ ਇਕੱਲੇ GPU ਵਿੱਚ ਹੀ ਨਹੀਂ ਆ। ਗੋਲਡ ਰਸ਼ ਦੀ ਮੈਂ ਐਨਾਲਿਸਿਸ ਜਾਂ ਐਗਜ਼ਾਮਪਲ ਇਸ ਲਈ ਦਿੱਤੀ ਆ ਕਿਉਂਕਿ ਜੇ ਕਈ ਵਾਰ ਜਿਹੜਾ ਗੋਲਡ ਰਸ਼ ਤਾਂ ਉਹਦਾ ਸਭ ਤੋਂ ਇੰਟਰਸਟਿੰਗ, ਜੇ ਅਸੀਂ ਕੋਈ ਬਿਜ਼ਨਸ ਬਿਲਡ ਕਰਨਾ ਤੇ ਇਕੱਲਾ ਗੋਲਡ ਨਹੀਂ ਆ, ਉਹਦੇ ਪਿਕਸ ਐਂਡ ਸ਼ਵਲਸ ਵੀ ਹੁੰਦੇ ਆ ਕਿ ਜਿਹਦੇ ਨਾਲ ਗੋਲਡ ਤੁਸੀਂ ਬਾਹਰ ਕੱਢਣਾ ਜਾਂ ਸਾਰਾ ਇਨਫਰਾਸਟ੍ਰਕਚਰ ਉਹ ਵੀ ਇੰਡਸਟਰੀ ਜਿਹੜੀ ਆ ਉਹ ਬੂਮ ਹੁੰਦੀ ਆ। ਤੇ ਸੰਜੇ ਦੇ ਕਹਿਣ ਦੇ ਮੁਤਾਬਕ ਜਿਹੜੇ AI ਦਾ ਗੋਲਡ ਰਸ਼ ਆ ਉਹਦੇ ਵਿੱਚ ਮੈਮਰੀ ਜਿਹੜੀ ਆ ਉਹ ਵਨ ਆਫ ਦੋਸ ਪਿਕਸ ਐਂਡ ਸ਼ਵਲਸ ਆ। ਇਸ ਤਰ੍ਹਾਂ ਜਿਹੜਾ ਮੈਮਰੀ ਆ ਇਹਨੂੰ ਫੰਡਾਮੈਂਟਲੀ ਸਿਸਟਮ ਨੂੰ AI ਨੇ ਚੇਂਜ ਕਰ ਦਿੱਤਾ ਜੀ। ਨਹੀਂ, ਬਿਲਕੁਲ ਚੇਂਜਿਸ ਜਿਹੜੇ ਆ ਰਹੇ ਆ। ਅੱਛਾ, ਇਹਦਾ ਭਵਿੱਖ ਕੀ ਨਜ਼ਰ ਆ ਰਿਹਾ? ਜਿਹੜੇ ਚਿਪ ਦੀ ਸ਼ਾਰਟੇਜ, ਮੈਮਰੀ ਦੀ ਜਿਹੜੀ ਸ਼ਾਰਟੇਜ ਆ, ਕੀ ਇਹ ਡਰਾਈਵ ਕਰੂਗੀ ਹੁਣ ਇਹਨਾਂ ਕੰਪਨੀਆਂ ਨੂੰ, ਖਾਸ ਕਰਕੇ ਜੇ ਆਪਾਂ ਹਾਰਡਵੇਅਰ ਦੇ ਐਂਗਲ ਤੋਂ ਇਹਨਾਂ ਫੋਨ ਵਗੈਰਾ ਦੀ ਗੱਲ ਕਰਦੇ ਹਾਂ, ਕੀ ਇਹਨਾਂ ਨੂੰ ਹੁਣ ਡਰਾਈਵ ਕਰੂਗੀ ਵੀ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੂਜੇ CPU ਵਗੈਰਾ ਲੱਗੇ ਆ ਜਾਂ ਗ੍ਰਾਫਿਕ ਜਿਹੜੇ ਉਹ ਲੱਗੇ ਆ, ਵੀ ਉਹਨੂੰ ਹੋਰ ਐਫੀਸ਼ੀਐਂਟ ਜਿਹੜਾ ਉਹ ਬਣਾਉਣਗੇ? ਇਵੈਂਚੁਅਲੀ ਕੀ ਕੰਜ਼ਿਊਮਰ ਇਹਦੇ ਨਾਲ ਵਿਨ ਕਰੂਗਾ? ਕੰਜ਼ਿਊਮਰ ਨੇ ਤੇ ਕੀ ਰਾਜ ਕਰਨ ਵਿਨ ਕਰਨਾ। ਗੱਲ ਤੇ ਇਹ ਆ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਖਬਰ ਪੜ੍ਹ ਰਿਹਾ ਸੀ, 100% ਤਾਂ ਨਹੀਂ ਆ, ਪਰ ਇਹ ਕਿਆਸ ਰਾਈਆਂ ਕਿ ਜਿਹੜੇ ਐਪਲ ਦੇ ਨਵੇਂ ਆਈਫੋਨ ਆਉਣਗੇ ਉਹ $300 ਮਹਿੰਗੇ ਹੋਣਗੇ ਤੇ ਉਹਨਾਂ 'ਚ ਪ੍ਰਾਇਮਰੀ ਕੰਪੋਨੈਂਟ ਮੈਮਰੀ ਆ।
ਉਹਦੇ ਕਰਕੇ। ਮਹਿੰਗਾਈ ਹੈ ਨਾ 6-6 ਗੁਣਾ ਮੈਮਰੀ ਜਿਹੜੀ ਪ੍ਰਾਈਸ ਆ ਰੀਟੇਲ ਦੇ ਵਿੱਚ ਅਸੀਂ ਕਈ ਹਿੱਸੇ ਵਿੱਚ ਦੇਖਿਆ, ਡਿਪੈਂਡ ਕਰਦਾ ਕਿਹੜੀ ਮੈਮਰੀ ਆ, ਉਹਦੀ ਜਿਹੜੀ ਪ੍ਰਾਈਸ ਆ ਵਧੀ ਆ। ਆ ਗੂਗਲ ਸੋ ਪਿਕਸਲ ਦੇ ਜਿਹੜੇ ਨਵੇਂ ਫੋਨ ਆਏ ਆ ਹਰਵਿੰਦਰ, ਜੀ, ਉਹ 100 200 ਡਾਲਰ ਮਹਿੰਗੇ ਆ ਤੇ ਰੈਮ ਘਟਾਤੀ ਆ। ਹਾਂਜੀ। ਜੇ ਸੋ ਜਿਹੜੀ ਜੇ ਜੇ ਆਪਟੀਮਾਈਜ਼ੇਸ਼ਨ ਥੋੜੀ ਆ, ਜਿਹੀ ਵੀ ਤੁਸੀਂ ਐਕਸਟਰਾ ਜੀਬੀ ਤੁਹਾਨੂੰ ਸਟੋਰੇਜ ਚਾਹੀਦੀ ਆ, ਉਹ ਹੋਰ ਜ਼ਿਆਦਾ ਮਹਿੰਗੇ। ਹਾਂਜੀ, ਉਹ ਤਾਂ ਹੈ ਹੀ, ਪਰ ਪ੍ਰਾਈਸ ਪਰ ਜੀਬੀ ਜਾਂ ਪ੍ਰਾਈਸ ਪਰ ਟੈਰਾਬਾਈਟ ਤਾਂ ਵਧ ਹੀ ਰਿਹਾ। ਤੇ ਇਨ ਐਨੀ ਬਿਜ਼ਨਸ ਹੈ ਨਾ, ਜੇ ਤੁਸੀਂ ਕੰਜ਼ਿਊਮਰ ਹੋ ਤੇ ਕੰਜ਼ਿਊਮਰ ਨੂੰ ਘਾਟਾ ਹੀ ਹੁੰਦਾ, ਜਿਹੜੇ ਡਿਵੈਲਪਰ ਹੁੰਦੇ ਆ ਜਾਂ ਪ੍ਰੋਵਾਈਡਰ ਹੁੰਦੇ ਆ ਉਹ ਹਮੇਸ਼ਾ ਫਾਇਦੇ 'ਚ ਹੀ ਰਹਿੰਦੇ ਆ। ਸੋ ਜੇ ਤੁਸੀਂ ਮਾਰਜਿਨਸ ਦੇਖੋ ਮੈਮਰੀ ਦੇ, ਇਹ ਤਾਂ ਨਹੀਂ ਵੀ 6 ਗੁਣਾ ਪ੍ਰਾਈਸ ਉਹਦੇ ਕੰਪੋਨੈਂਟਸ ਦੇ ਪ੍ਰਾਈਸ 6 ਗੁਣਾ ਵੱਧ ਗਿਆ, ਜਾਂ ਉਹਦੀ ਪ੍ਰੋਸੈਸਿਸ ਦੇ ਵਿੱਚ ਪ੍ਰਾਈਸਿਸ ਜਿਹੜੇ ਉਹ 6 ਗੁਣਾ ਵੱਧ ਗਿਆ। ਗੱਲ ਇਹ ਹੈ ਕਿ ਉਹਨਾਂ ਦੇ ਮਾਰਜਿਨ ਜਿਹੜੇ ਆ ਬਹੁਤ, ਕਿਉਂਕਿ ਮੋਨੋਪਲੀ ਤਾਂ ਨਹੀਂ ਕਹਿ ਸਕਦੇ, ਪਰ ਫਿਰ ਵੀ ਮਾਰਕੀਟ ਨੂੰ ਡੋਮੀਨੇਟ ਕਰਦੇ ਆ। ਸੋ ਉਹਨਾਂ ਦੀ ਇਸ ਟਾਈਮ ਦੇ ਉੱਤੇ ਮਰਜ਼ੀ ਹੈ, ਕਿਉਂਕਿ ਹਰ ਇੱਕ ਨੂੰ ਮੈਮਰੀ ਚਾਹੀਦੀ ਆ AI ਦੇ ਵਾਸਤੇ, ਤਾਂ ਕਰਕੇ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਿਨ ਆ ਬਹੁਤ ਹੀ ਰਾਜ ਕਰਨ ਹੈਲਦੀ ਆ। ਕਈ ਕੇਸਿਸ ਦੇ ਵਿੱਚ 50% ਤੱਕ ਤੇ ਚਲੋ ਪਹਿਲਾਂ ਵੀ ਹੁੰਦੇ ਹੀ ਸੀ ਸ਼ਾਇਦ, ਪਰ ਹੁਣ 100 ਤੋਂ ਉੱਪਰ 150% ਜਿਹੜਾ ਪ੍ਰੋਫਿਟ ਆ ਉਹ ਦੇਖ ਰਹੇ ਆ, ਤੇ ਤੁਸੀਂ ਇਹ ਚੀਜ਼ਾਂ ਉਹਨਾਂ ਦੇ ਸਟਾਕ ਪ੍ਰਾਈਸਿਸ ਤੋਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਜੀ ਬਿਲਕੁਲ। ਸੋ ਜਿੰਨੀ ਦੇਰ ਤੱਕ ਇਹਦਾ ਕੋਈ ਸੋਲਿਊਸ਼ਨ ਆਉਂਦਾ ਨਹੀਂ ਪੂਰਾ, ਇਹੀ ਐਕਸਪੈਕਟ ਕਰੋ ਵੀ ਇਹ ਚੀਜ਼ਾਂ ਇਦਾਂ ਮਹਿੰਗੀਆਂ ਹੀ ਰਹਿਣਗੀਆਂ। ਹਾਂਜੀ, ਮੈਂ ਦੇਖ ਰਿਹਾ ਸੀ, ਹੁਣ ਦੇਖੋ ਹਾਰਡ ਡਿਸਕ ਡਰਾਈਵ ਦੇ ਵਿੱਚ ਵੀ 2 ਮੇਜਰ ਕੰਪੀਟੀਟਰ ਆ, ਇੱਕ ਸੀਗੇਟ, ਇੱਕ ਵੈਸਟਰਨ ਡਿਜੀਟਲ, ਹੈ ਨਾ। ਉਹ ਤੋਂ ਇਲਾਵਾ ਥੋੜੇ ਛੋਟੇ ਮਾਰਕੀਟ ਵਿੱਚ ਵੀ ਕੰਪੀਟੀਟਰ ਹੈਗੇ ਆ। ਫਿਰ ਇਹ ਕੰਪਨੀਆਂ ਦੀਆਂ ਤਾਂ ਮੌਜਾਂ ਲੱਗੀਆਂ ਹੋਣਗੀਆਂ, ਇਹਨਾਂ ਦੇ ਸਟਾਕ ਤਾਂ ਵੱਧਦੇ ਜਾਂਦੇ ਹੋਣੇ। ਫਿਰ ਤੁਸੀਂ ਪਬਲਿਕ ਇਨਫੋਰਮੇਸ਼ਨ ਹੀ, ਤੁਸੀਂ ਉਹਨਾਂ ਦੇ ਸਟਾਕ ਪ੍ਰਾਈਸ ਦੇਖ ਲਓ, ਜਿੰਨੀ ਸੈਂਡਿਸਕ ਦਾ ਸਟਾਕ ਪ੍ਰਾਈਸ ਦੇਖ ਲਓ, ਮਾਈਕਰੋਨ ਦਾ, ਵੈਸਟਰਨ ਡਿਜੀਟਲ, ਸੀਗੇਟ, ਜਿੰਨੀਆਂ ਸਟੋਰੇਜ ਕੰਪਨੀਜ਼ ਆ, ਉਹਨਾਂ ਦੇ ਪਿਛਲੇ 1 ਸਾਲ ਦੇ ਤੁਸੀਂ ਸਟਾਕ ਟਰੈਕ ਕਰ ਲਓ। ਕਿਸੇ ਟਾਈਮ ਦੇ ਉੱਤੇ ਸੈਂਡਿਸਕ ਦੇ ਜਿਹੜੇ ਸਟਾਕ ਆ ਉਹ 70x ਇਨ ਅ ਈਅਰ ਵਧੇ ਸੀ, ਯਾਨੀ ਕਿ ਜੇ ਤੁਸੀਂ ਕਿਸੇ ਟਾਈਮ 1 ਮਿਲੀਅਨ ਇਨਵੈਸਟ ਕੀਤਾ ਹੋਊਗਾ, ਤੁਹਾਡੇ 1 ਸਾਲ ਦੇ ਵਿੱਚ 70 ਮਿਲੀਅਨ ਬਣ ਜਾਣਗੇ। ਇੰਨੀ ਜਿਹੜੀ ਗਰੋਥ ਆ ਮੈਂ ਤਾਂ ਦੇਖੀ ਨਹੀਂ ਅੱਜ ਤੱਕ ਕਿਤੇ, ਹੈ ਨਾ। ਸੋ ਇਹ ਕਿੱਥੇ ਜਾ ਕੇ ਸਟੇਬਲ ਹੋਣ ਦੀ ਉਮੀਦ ਆ ਤੁਹਾਨੂੰ ਲੱਗਦਾ? ਕੁਝ ਨਜ਼ਰ ਆ ਰਿਹਾ ਫਿਊਚਰ ਦੇ ਵਿੱਚ? ਇਵੈਂਚੁਅਲੀ ਰਾਜਗਨ ਸਟੇਬਲ ਹੋ ਹੀ ਜਾਂਦੀ ਆ, ਕਿਉਂਕਿ ਇੰਨੀ ਹਾਈ ਵੈਲੂਏਸ਼ਨ ਦੇ ਉੱਤੇ ਫਿਰ ਨਵੇਂ ਬਿਜ਼ਨੈਸਿਸ ਬਣ ਜਾਂਦੇ ਆ। ਉਹ ਇਹ ਜਿਹੜਾ ਮਾਰਕੀਟ ਦਾ ਹਿੱਸਾ ਹੀ ਹੁੰਦਾ, ਹੈ ਨਾ। ਤਾਂ ਹੀ ਐਪਲ ਵਾਲੇ ਆਪਾਂ ਦੇਖ ਰਹੇ ਵੀ ਨਵੇਂ ਫੋਨ, ਨਵੇਂ ਆਈਪੈਡ ਲੀਜ਼ ਦੇ ਦੇਣਗੇ। ਹਾਂਜੀ, ਕਈ ਤਰ੍ਹਾਂ ਦਾ ਗੱਡੀਆਂ ਵਾਂਗੂ ਇਹ ਵੀ ਹੁਣ ਤੁਹਾਨੂੰ ਫੋਨ ਤੇ ਉਹ ਸਾਰੀਆਂ ਚੀਜ਼ਾਂ ਲੀਜ਼ ਤੇ ਮਿਲਣਗੀਆਂ, ਬਾਏ ਕਰਨ ਦੀ ਕਹਿੰਦੇ ਲੋੜ ਨਹੀਂ। ਇਹਦਾ ਮਤਲਬ ਇਹ ਆ ਵੀ ਟੂ ਐਕਸਪੈਂਸਿਵ, ਆਮ ਬੰਦੇ ਦੀ ਰੀਚ ਤੋਂ ਬਾਹਰ ਹੋ ਜਾਣਾ, ਪਹੁੰਚ ਤੋਂ ਬਾਹਰ ਆ ਜੀ, ਪਹੁੰਚ ਤੋਂ ਬਾਹਰ। ਜੀ ਅੱਛਾ, ਐਪਲ ਦੀ ਹੋਈ ਗੱਲ ਕਰ ਲੈਂਦੇ ਅੱਗੇ। ਐਪਲ ਵਾਲਿਆਂ ਨੇ ਸੀਰੀ, ਵਿਜ਼ਨ ਪ੍ਰੋ, ਇਮਰਸਿਵ ਵੀਡੀਓ, ਗੇਮਿੰਗ ਨਾਲ ਜੁੜੀਆਂ ਉਹਨਾਂ ਦੀਆਂ ਟੀਮਸ ਆ ਸ਼ਾਂਤੀ ਕਰ ਦਿੱਤੀਆਂ, ਬਿਲਕੁਲ। ਇਹ 'ਚ ਨਾ ਸਟੋਰੀਜ਼ ਦੀ ਚਲੋ ਲੇ ਆਫ ਤਾਂ ਹੈ ਹੀ ਆ। ਵੈਸੇ ਐਪਲ ਦੇ ਲਈ ਇਹ ਗੱਲ ਮਸ਼ਹੂਰ ਆ ਕਿ ਬਹੁਤ ਜ਼ਿਆਦਾ ਲੇ ਆਫ ਨਹੀਂ ਕਰਦੇ ਹੁੰਦੇ, ਪਰ ਪਿਛਲੇ ਕੁਝ ਸਮੇਂ ਦੇ ਵਿੱਚ ਉਹਨਾਂ ਇਹਨੂੰ ਤੋੜਿਆ, ਕਿਉਂਕਿ ਐਪਲ ਦੇ ਵਿੱਚ ਰਾਜ ਕਰਨ ਐਕਸਪੈਰੀਮੈਂਟੇਸ਼ਨ ਵੀ ਬਹੁਤ ਚੱਲਦੀ ਆ। ਮਿਸਾਲ ਦੇ ਤੌਰ ਦੇ ਉੱਤੇ ਇਨ ਪਾਸਟ ਇੱਕ ਵਾਰੀ ਐਪਲ ਨੇ ਬਿਜ਼ਨਸ ਸ਼ੁਰੂ ਕੀਤਾ ਸੀ ਕਾਰਾਂ ਦਾ, ਹੈ ਨਾ। ਆਟੋਮੇਟਿਡ ਕਾਰਾਂ ਦੇ ਵਿੱਚ ਵੀ ਇਹਨੇ ਇਨਵੈਸਟਮੈਂਟ ਕੀਤੀ, ਇਹਨਾਂ ਦੀਆਂ ਗੱਡੀਆਂ ਵੀ ਆਉਣੀਆਂ ਸੀ ਸੱਚ, ਰਾਈਟ। ਸੋ ਉਹ ਵੀ ਉਹਨਾਂ ਪ੍ਰੋਜੈਕਟ ਕੈਂਸਲ ਕਰ ਦਿੱਤਾ। ਹੁਣ ਇਸ ਕੇਸ ਦੇ ਵਿੱਚ ਨਾ 2 ਟੈਕਨੋਲੋਜੀਜ਼ ਜਿਹੜੀਆਂ ਇਹਨਾਂ ਦੇ ਅੰਦਰ ਹੀ ਚੱਲ ਰਹੀਆਂ, ਉਹਨਾਂ ਦੀ ਇੰਟਰਸੈਕਸ਼ਨ ਇੱਕ ਦੂਜੇ ਦੇ ਨਾਲ ਹੈਗੀ ਹੈ। ਇੱਕ ਹੈਗੀ ਵਿਜ਼ਨ ਪ੍ਰੋ ਤੇ ਦੂਜੀ ਹੈਗੀ AI ਤੇ ਸਿਰੀ, ਜਿਹੜਾ ਨਾ ਸਿਰੀ ਸਾਨੂੰ ਪਤਾ, ਅਸੀਂ ਉਹਨਾਂ ਤੋਂ ਆਡੀਓ, ਆਈ ਥਿੰਕ ਸਿਰੀ ਮਸ਼ੀਨ ਲਰਨਿੰਗ ਦਾ AI ਦੇ ਟਾਈਮ ਤੋਂ ਵੀ ਕਾਫੀ ਪਹਿਲਾਂ ਦਾ ਪ੍ਰੋਡਕਟ ਹੈਗਾ, 2013-14 ਸ਼ਾਇਦ ਰਿਲੀਜ਼ ਹੋਇਆ ਸੀ। ਤੇ ਗੱਲ ਇਹ ਹੈ ਕਿ ਵਿਜ਼ਨ ਪ੍ਰੋ ਜਿਹੜਾ ਇਹਨਾਂ ਦਾ ਉਹ ਇੱਕ ਪ੍ਰੋਡਕਟ ਆ, ਪਰ ਇਹ ਪ੍ਰੋਡਕਟ ਕਾਹਦੇ ਵਾਸਤੇ ਆ, ਹੈ ਨਾ। ਸਵਾਲ ਤੇ ਇਹ ਆ, ਇਹ ਵੀ ਆ ਵੀ ਮਹਿੰਗਾ ਵਾ, ਤੇ ਪਰ ਇਹ ਆ ਕਿ ਉਹਦੀ ਓਵਰ ਦਾ ਪੀਰੀਅਡ ਆਫ ਟਾਈਮ ਰਾਜ ਕਰਨ ਨੇ ਇਹ ਦੇਖਿਆ, ਭਾਵੇਂ ਕਿ ਬੜੀ ਵਧੀਆ ਟੈਕਨੋਲੋਜੀ ਹੈ, ਪਰ ਉਹਦਾ ਕੰਜ਼ਿਊਮਰ ਐਵਰੀਡੇ, ਦੇਖੋ ਜਿਹੜੇ ਐਪਲ ਆ ਨਾ, ਐਪਲ ਇਜ਼ ਬੇਸਡ ਔਨ ਕੰਜ਼ਿਊਮਰ ਮਾਰਕੀਟ, ਹੈ ਨਾ। ਜਿਹੜੇ ਛੋਟੇ ਰੀਟੇਲਰ ਆ ਉਹਨਾਂ ਦੇ ਬੇਸ, ਕਿਉਂਕਿ ਹਰ ਇੱਕ ਜਣਾ ਆਈਫੋਨ ਨੂੰ ਯੂਜ਼ ਕਰਦਾ, ਤੇ ਜਿਹੜਾ ਭਾਵੇਂ ਕਿ ਜਿੰਨੀ ਵਧੀਆ ਮਰਜ਼ੀ ਟੈਕਨੋਲੋਜੀ ਬਣਾ ਲੈਣ, ਜਿੰਨਾ ਤੱਕ ਉਹਦਾ ਮਾਸ ਬੇਸ ਜਿਹੜਾ ਯੂਜ਼ਰਸ ਆ, ਰੀਟੇਲਰ, ਉਹਨੂੰ ਉਹਨਾਂ ਦੇ ਲਈ ਕੰਪੈਲਿੰਗ ਨਹੀਂ ਹੁੰਦਾ ਵੀ ਹਰ ਰੋਜ਼ ਇਹਨੂੰ ਯੂਜ਼ ਕਰਨਾ, ਉਹ ਬਿਜ਼ਨਸ ਡਿਫਿਕਲਟ ਜਾਂ ਹੁੰਦਾ ਜਾਂ ਸਟਰਗਲ ਕਰੂਗਾ ਆਲ ਦਾ ਟਾਈਮ, ਜੇ ਤੁਹਾਨੂੰ ਯੂਜ਼ਰ ਬੇਸ ਨਹੀਂ ਲੱਭਦਾ ਉਹਦੇ 'ਚ ਤਾਂ। ਸੋ ਇਹ ਇੱਕ ਟੈਕ ਇੰਡਸਟਰੀ ਦਾ ਓਵਰ ਦਾ ਪੀਰੀਅਡ ਆਫ ਟਾਈਮ ਦੇਖਿਆ ਕਿ ਇਹ ਇੱਕ ਬੜਾ ਕਲਾਸਿਕ ਲੈਸਨ ਆ ਕਿ ਗ੍ਰੇਟ ਟੈਕਨੋਲੋਜੀ ਤੇ ਗ੍ਰੇਟ ਪ੍ਰੋਡਕਟ ਇੱਕੋ ਚੀਜ਼ ਨਹੀਂ ਹੁੰਦੇ। ਤੁਸੀਂ ਇੰਜੀਨੀਅਰਿੰਗ ਦੇ ਨਾਲ ਭਾਵੇਂ ਜੋ ਮਰਜ਼ੀ ਬਣਾ ਲਓ, ਪਰ ਜੇ ਕੰਜ਼ਿਊਮਰ ਇਹ ਪੁੱਛੇ ਵੀ ਮੈਨੂੰ ਭਾਈ ਇਹਦੀ ਲੋੜ ਨਹੀਂ ਆ,
ਤੇ ਫਿਰ ਉਹਦਾ ਜਿੰਨੀ ਤੁਸੀਂ ਮਰਜ਼ੀ ਵਧੀਆ ਚੀਜ਼ ਬਣਾ ਲਓ, ਜੇ ਇਹਦੀ ਲੋੜ ਹੀ ਨਹੀਂ ਹੈ ਮਾਰਕੀਟ ਦੇ ਵਿੱਚ ਕੰਜ਼ਿਊਮਰ ਨੂੰ, ਤੇ ਫਿਰ ਉਹ ਪ੍ਰੋਡਕਟ ਦਾ ਕੀ ਫਾਇਦਾ? ਬਸ ਉਹੀ ਚੀਜ਼ ਇੱਥੇ ਹੋ ਰਹੀ ਹੈ ਨਾ। ਹੂੰ ਸਮਾਰਟਫੋਨ ਲਈ ਤੇ ਆਨਸਰ ਬੜਾ ਆਬਵੀਅਸ ਸੀ। ਵਿਜ਼ਨ ਪ੍ਰੋ ਦੀ ਲਈ ਜਿਹੜੀ ਵੱਡੀ ਮਾਰਕੀਟ ਆ, ਤੇ ਜਿਹੜੇ ਉਹ ਉਹਨਾਂ ਦੀ ਯੂਜ਼ੇਜ ਦੇ ਲਈ ਜਿਹੜੇ ਸਵਾਲ ਆ ਉਹ ਖੜੇ ਹੋ ਰਹੇ ਆ। ਸੋ ਇਸੇ ਹੂੰ ਕਰਕੇ ਜਿਹੜਾ ਸਮਾਰਟ ਗਲਾਸਿਸ ਦਾ ਜਿਹੜਾ ਕਾਨਸੈਪਟ ਆ, ਉਹ ਕਾਨਸੈਪਟ ਤਾਂ ਬੜਾ ਇੰਟਰਸਟਿੰਗ ਆ, ਹੈ ਨਾ। ਤੇ ਤੁਸੀਂ ਇਹ ਮੈਟਾ ਦੇ ਕਰਕੇ, ਹੈ ਨਾ, ਮੈਟਾ ਵੀ ਇਹਦਾ ਕੰਪੈਰੀਟਰ ਹੈਗਾ ਇਸ ਚੀਜ਼ ਨੂੰ ਲੈ ਕੇ। ਤੇ ਪਰ ਉਹ ਇਹ ਆ ਵੀ ਜਿਹੜਾ ਮਾਰਕੀਟ ਵਿੱਚ ਜਿਹੜੀ ਅਡੋਪਸ਼ਨ ਆ, ਉਹਦੇ ਵਿੱਚ ਉਹਨੂੰ ਚੈਲੰਜਸ ਆ ਰਹੇ ਆ। ਸੋ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਉਹਨੇ ਗੱਲ ਹੁਣ ਐਪਲ ਦੀ, ਹੈ ਨਾ, ਕਰਦੇ ਆ ਵੀ ਐਪਲ ਦੇ ਜਿਹੜਾ ਬੇਸ ਪ੍ਰੋਡਕਟ ਹੈਗਾ, ਉਹ ਹੈਗਾ ਆਈਫੋਨ, ਮੈਕ, ਹੈ ਨਾ, ਵਾਚ, ਐਪਲ ਵਾਚ ਹੋ ਗਿਆ, ਆਈਪੌਡ ਹੋ ਗਏ, ਜਿਹੜੇ ਉਹਨਾਂ ਦੇ ਗਲਾਸਿਸ ਜੋ ਵੀ ਹੈ ਫਿਊਚਰ ਉਹਦੇ ਵਿੱਚ, ਹੈ ਨਾ। ਉਹਦੇ ਵਿੱਚ ਐਪਲ ਦੇ ਕੋਲ ਇੱਕ ਬੇਸ ਹੋਣ ਕਰਕੇ ਇੱਕ ਵੱਡੀ ਐਡਵਾਂਟੇਜ ਆ, ਹੈ ਨਾ, ਕਿਉਂਕਿ ਉਹਨਾਂ ਕੋਲ ਫੁੱਲ ਫਲੈਜ ਇੱਕ ਇਨਫਰਾਸਟ੍ਰਕਚਰ ਹੈਗਾ ਇਸ ਚੀਜ਼ ਨੂੰ ਡਿਵੈਲਪ ਕਰਨਾ। ਹੁਣ ਉਹਦੇ ਔਨ ਟਾਪ ਆਫ ਇਟ ਉਹਨਾਂ ਕੀ ਡਿਪਲੋਏ ਕਰਨਾ, ਕੀ ਨਹੀਂ ਕਰਨਾ, ਉਹ ਯੂਜ਼ਰ ਮਾਰਕੀਟ ਦੇ ਉੱਤੇ ਡਿਪੈਂਡ ਕਰੂਗਾ, ਹੈ ਨਾ। ਹੂੰ ਤੇ ਇਹਨੂੰ ਆਪਾਂ ਕਟਿੰਗ ਜੌਬਸ ਦੇ ਵੱਲੋਂ, ਮੈਨੂੰ ਲੱਗਦਾ ਕਿ ਆਮ ਤੌਰ ਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਦੋਂ ਵੀ ਕੋਈ ਜੌਬ ਘੱਟ ਹੁੰਦੀ, ਉਹ ਕਹਿੰਦੇ ਵੀ AI ਦੇ ਕਰਕੇ ਜੌਬਸ ਜਿਹੜੀਆਂ ਘੱਟ ਹੋ ਗਈਆਂ, ਪਰ ਇਹਨੂੰ ਐਪਲ ਦੀ ਕਟਿੰਗ ਜੌਬ ਦੇ ਵਜੋਂ ਵੀ ਨਹੀਂ ਦੇਖਿਆ ਜਾ ਸਕਦਾ। ਮੈਨੂੰ ਇਹ ਲੱਗਦਾ ਕਿ ਐਪਲ ਦੇ ਆਪਣੇ ਰਿਸੋਰਸਿਸ ਉਹਨੇ ਕਿੱਥੋਂ ਕੱਢਣੇ ਆ ਤੇ ਕਿੱਥੇ ਲਾਉਣੇ ਆ। ਇਟਸ ਗੋਨਾ ਬੀ ਡਿਪੈਂਡੈਂਟ ਅਪਨ ਵੀ ਉਹਨਾਂ ਦੇ ਕਸਟਮਰ ਦੀ ਨੀਡ ਕਿੱਥੇ ਆ, ਹੈ ਨਾ। ਹੂੰ ਤੇ ਟੈਕਨੋਲੋਜੀ ਕੰਪਨੀਆਂ ਦੇ ਵਿੱਚ ਜਿਹੜੀ ਆ ਸਟ੍ਰੈਟਜੀ ਹੁੰਦੀ ਆ, ਉਹਨਾਂ ਦੀ ਸਟਾਕ ਪ੍ਰਾਈਸ ਹੁੰਦੇ ਆ, ਉਹਨਾਂ ਦੇ ਹੈਡ ਕਾਊਂਟ ਦੇ ਨਾਲ ਹੀ ਹੁੰਦੇ ਆ, ਕਿਉਂਕਿ ਆਪਰੇਸ਼ਨਲ ਐਕਸਪੈਂਸ ਹੁੰਦੇ ਆ, ਹੈ ਨਾ। ਹੂੰ ਹੂੰ ਮੋਟੇ ਤੌਰ ਦੇ ਉੱਤੇ ਵੈਸੇ ਤਾਂ ਤੁਸੀਂ ਜਿਹੜੀ ਗੱਲ ਕਹਿੰਦੇ ਹੋ, ਦੁਬਾਰਾ ਇੱਥੇ ਗੱਲ ਹੋ ਜਾਂਦੀ ਹੈ ਕਿ ਜਿੱਥੇ ਹਾਇਰਿੰਗ ਹੋ ਰਹੀ ਹੁੰਦੀ, ਜਿੱਥੇ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਆ, ਫਿਊਚਰ ਬੈਟ ਉੱਥੇ ਹੀ ਆ, ਤੇ ਜਿੱਥੇ ਕੱਟ ਹੋ ਰਹੀ ਆ ਉੱਥੇ ਮਤਲਬ ਪ੍ਰਾਇੋਰਟੀਜ਼ ਜਿਹੜੀਆਂ ਚੇਂਜ ਹੋ ਰਹੀਆਂ। ਚੇਂਜ ਹੋ ਰਹੀਆਂ, ਬਿਲਕੁਲ। ਫੋਲੋ ਦ ਮਨੀ, ਇਹ ਜਿਹੜੀ ਚੀਜ਼ ਹੈਗੀ ਆ। ਅੱਛਾ, ਫੋਲੋ ਦੀ ਮਨੀ ਦੇ ਵਿੱਚ ਸੈਨ ਫਰਾਂਸਿਸਕੋ ਗੇਟ ਦਾ ਇੱਕ ਲੇਟੈਸਟ ਆਰਟੀਕਲ ਆਇਆ, CBRE ਦੀ ਨਵੀਂ ਰਿਪੋਰਟ ਆ। ਟੈਕ ਵਰਕਫੋਰਸ ਦੇ ਵਿੱਚ ਨਿਊਯਾਰਕ ਅੱਗੇ ਲੰਘ ਗਿਆ ਬੇ ਏਰੀਏ ਨਾਲੋਂ। ਜਿਹੜੀ ਗਰੋਥ ਆ ਦੇਖੀ ਗਈ ਆ ਨਿਊਯਾਰਕ ਦੀ ਟੈਕ ਦੇ ਟੈਲੈਂਟ ਪੂਲ ਦੀ, ਉਹ 3,94,000 ਤੇ 300 ਵਰਕਰ ਆ, 8% ਗਰੋਥ ਹੋਈ ਆ। ਬੇ ਏਰੀਏ ਦੀ ਵਰਕਫੋਰਸ 3,75,730 ਆ, 6% ਦੇ ਨਾਲ ਇਹ ਘਟਿਆ ਹੈਗਾ ਆ। ਜਿੱਦਾਂ ਹੁਣ ਲੇ ਆਫ ਦੀਆਂ ਵੀ ਤੁਸੀਂ ਗੱਲ ਕੀਤੀਆਂ, ਮੈਟਾ, ਬਲੌਕ, ਐਮਾਜ਼ੋਨ, ਐਪਲ, ਮਾਈਕਰੋਸਾਫਟ, ਉਹ ਸਾਰਾ ਕੁਛ ਹੀ ਇਸ ਦੇ ਵਿੱਚ ਜਿਹੜਾ ਉਹ ਨਾਲ ਆ ਵੀ ਉਹ ਸਾਹਮਣੇ ਆ। ਇਹਦੇ ਵਿੱਚ ਹੁਣ ਇੱਕ ਚੀਜ਼ ਮੁੱਖ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੀ ਆ, ਟ੍ਰਾਂਜ਼ਿਟ ਟਾਈਮਸ। ਕਹਿੰਦੇ ਵੀ ਨਿਊਯਾਰਕ ਦਾ ਜਿਹੜਾ ਪਬਲਿਕ ਟ੍ਰਾਂਜ਼ਿਟ ਸਿਸਟਮ ਆ ਉਹ ਮੱਚ ਬੈਟਰ ਆ ਬੇ ਏਰੀਏ ਦੇ ਨਾਲੋਂ, ਜਿਸ ਕਰਕੇ ਜਿਹੜੀਆਂ ਕੰਪਨੀਆਂ ਆ ਉਧਰ ਜਾ ਰਹੀਆਂ। ਤੇ ਇੱਕ ਹੋਰ ਐਂਗਲ ਇਹਦਾ AI ਦੇ ਨਾਲ ਜੁੜਿਆ ਹੈ, ਹਰਵਿੰਦਰ। ਜੀ ਉਹ ਇਹ ਕਹਿੰਦੇ ਵੀ ਜਿਹੜੇ ਫਾਈਨੈਂਸ਼ੀਅਲ ਫਰਮਸ ਆ, ਕਿਉਂਕਿ ਫਾਈਨੈਂਸ਼ੀਅਲ ਕੈਪੀਟਲ ਮੰਨੀ ਜਾਂਦੀ ਆ ਜਿਹੜਾ ਨਿਊਯਾਰਕ ਆ, ਜੀ ਨਿਊਯਾਰਕ ਸਿਟੀ ਆ, ਉਹਨਾਂ ਦੇ ਵਿੱਚ AI ਟੈਕ ਹਾਇਰਿੰਗ ਬਹੁਤ ਕਰ ਰਹੇ ਹੁਣ। ਫਾਈਨੈਂਸ਼ੀਅਲ ਦੇ ਜਿਹੜੇ ਆ ਮਾਰਕੀਟ ਦੇ ਵਿੱਚ, ਉਸ ਜੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਟੈਕ ਹਾਇਰਿੰਗ ਫਾਈਨੈਂਸ਼ੀਅਲ ਸਰਵਿਸ ਮਾਰਕੀਟ ਦੇ ਵਿੱਚ ਆ ਰਹੀ ਆ। ਬਹੁਤ ਜ਼ਿਆਦਾ ਨਵੀਆਂ AI ਸਟਾਰਟਅਪ ਨੇਬਰਹੁੱਡਸ, ਉੱਥੇ ਇੱਕ ਮਿਡ ਟਾਊਨ ਸਾਊਥ ਕਰਕੇ ਆ, ਬਹੁਤ ਜ਼ਿਆਦਾ ਉੱਥੇ ਨਵੀਆਂ AI ਸਟਾਰਟਅਪਸ ਆ ਰਹੀਆਂ ਵੀ ਉੱਧਰ ਆ ਰਹੀ ਆ। ਸੋ ਮਨੀ ਵੀ ਫਲੋ ਹੋ ਰਹੀ ਹੈ ਨਾ, ਮਤਲਬ ਉੱਧਰ ਤੇ ਲੋਕ ਵੀ ਜਿਹੜੇ ਆ ਉੱਧਰ ਨੂੰ ਜਿਹੜੇ ਉਹ ਵੱਧ ਰਹੇ ਆ। ਸੋ ਇਹ ਸਾਇੰਸ ਸਾਰਿਆਂ ਨੂੰ ਪੜ੍ਹਨੇ ਜਿਹੜੇ ਉਹ ਚਾਹੀਦੇ ਆ ਵੀ ਇਹ ਆਊਟਲੁੱਕ ਦੱਸਦੀ ਹੁੰਦੀ ਆ ਵੀ ਭਵਿੱਖ ਦੇ ਵਿੱਚ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਜੀ। ਅੱਛਾ ਹਰਵਿੰਦਰ, ਭਵਿੱਖ ਦੀ ਉਹੀ ਗੱਲ ਕਰਦੇ, ਇੱਕ ਵੀਡੀਓ ਦਿਖਾਉਂਦੇ ਆ, ਨਾਲੇ ਉੱਤੇ ਗੱਲਬਾਤ ਕਰਦੇ ਆ ਵੀ ਲੋਕ ਤਾਂ ਕਹਿੰਦੇ ਸੀਗੇ ਵੀ ਅਸਮਾਨ ਤੋਂ ਪੀਜ਼ੇ ਡਿੱਗਣੇ ਆ, ਪਰ ਡਿੱਗਣੇ ਕਿੱਥੇ ਆ? ਹੱਥ 'ਚ ਡਿੱਗਣੇ ਕਿ ਸਿਰ 'ਚ ਵੱਜਣੇ ਆ ਕਿ ਜਾਣੇ ਕਿੱਥੇ ਆ? ਉਹ ਇਹ ਗੱਲ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਵੀਡੀਓ ਹਰਵਿੰਦਰ ਵਾਇਰਲ ਹੋ ਰਹੀ ਆ, ਆਪਾਂ ਇੱਕ ਵਾਰੀ ਦਿਖਾਉਂਦੇ ਆ ਤੇ ਨਾਲ ਜਿਹੜੀ ਉਹ ਗੱਲ ਕਰਦੇ ਆ। ਐਮਾਜ਼ੋਨ ਦੇ ਕਸਟਮਰ ਨੇ ਮੰਗਾਇਆ ਸੀ ਸਮਾਨ, ਇਹ ਟੈਕਸਸ ਦੀ ਜਿਹੜੀ ਇਹ ਘਟਨਾ ਆ ਵੀਡੀਓ ਦੇਖਦੇ ਆ ਨਾਲ, ਤੇ ਨਾਲ ਹਰਵਿੰਦਰ ਜਿਹੜੀ ਆ ਤੁਸੀਂ ਦੱਸਿਓ ਵੀ ਫਿਰ। ਹਾਂਜੀ, ਸੋ ਐਮਾਜ਼ੋਨ ਨੇ, ਆਪਾਂ ਗੱਲ ਕਰਦੇ ਨੇ ਕਿ ਐਮਾਜ਼ੋਨ ਨੂੰ ਕੁਛ ਜਗ੍ਹਾ ਦੇ ਉੱਤੇ ਡਰੋਨ ਡਿਲੀਵਰੀ ਦੀ ਉਹ ਇਜਾਜ਼ਤ ਮਿਲੀ ਹੈ, ਮਨਜ਼ੂਰੀ ਮਿਲ ਗਈ ਹੈ ਨਾ, ਇਜਾਜ਼ਤ ਮਿਲ ਗਈ ਹੈ ਵੀ ਉੱਥੇ ਡਰੋਨ ਦੇ ਨਾਲ ਚੀਜ਼ਾਂ ਨੂੰ ਡਿਲੀਵਰ ਕਰ ਸਕੇ। ਸੋ ਇੱਕ ਬੜੀ ਇੰਟਰਸਟਿੰਗ ਜਿਹੜੀ ਵੀਡੀਓ ਹੈ ਇਹ ਵਾਇਰਲ ਹੋ ਰਹੀ ਆ, ABC 30 ਦਾ ਤੁਸੀਂ ਦੇਖ ਸਕਦੇ ਹੋ ਵੀ ਡਰੋਨ ਆਇਆ ਤੇ ਡਰੋਨ ਨੇ ਰਾਜਕਰਨ ਆਪਣਾ ਜਿਹੜਾ ਪੈਕੇਜ ਲੈ ਕੇ ਆਇਆ ਸੀ ਉਹਨੂੰ ਡਿਲੀਵਰ ਕਰਨਾ ਸੀ, ਤੇ ਉਹਨੂੰ ਜਿਹੜਾ ਡਿਲੀਵਰ ਆ ਉਹਨੇ ਕੀਤਾ, ਤੇ ਉਹ ਪਰ ਕੀਤਾ ਉਹਨੇ ਸਵਿਮਿੰਗ ਪੂਲ ਦੇ ਵਿੱਚ ਸਿੱਧਾ ਹੀ। ਤੇ ਜਿਹੜੇ ਥੱਲੇ ਉਹ ਬੀਬੀ ਤਾਂ ਬੜੀ ਲੋਕਾਂ ਦੇ ਚਾਅ ਦੇ ਨਾਲ ਆਈ ਸੀਗੀ ਵੀਡੀਓ ਬਣਾਉਣ ਦੇ ਲਈ ਬਾਹਰ ਨੂੰ, ਵੀ ਮੈਂ ਦੇਖਾਂ ਵੀ ਡਰੋਨ ਦਾ ਡਿਲੀਵਰੀ ਆ।
ਕਸਟਮਰ ਹਾਂ ਬਿਲਕੁਲ ਡਰੋਨ ਦੀ ਆਵਾਜ਼ ਆਈ ਤੇ ਡਰੋਨ ਦੀ ਆਵਾਜ਼ ਆਉਣ ਦੇ ਨਾਲ ਉਹਨੇ ਫਟਾਫਟ ਜਿਹੜੀ ਕਸਟਮਰ ਆ ਬਾਹਰ ਆਈ ਤੇ ਉਹਨੇ ਆਪਣਾ ਫੋਨ ਕੱਢਿਆ ਤੇ ਵੀਡੀਓ ਰਿਕਾਰਡ ਕਰਨੀ ਸ਼ੁਰੂ ਕੀਤੀ ਵੀ ਆ ਵੇਖੋ ਵੀ ਆਪਣਾ ਫਿਊਚਰ ਆ ਗਿਆ ਤੇ ਪੈਕੇਜ ਅਸਮਾਨ ਤੋਂ ਥੱਲੇ ਆਉਂਦਾ ਤੇ ਡਿਲੀਵਰੀ ਦੇ ਲਈ ਉਹਨੇ ਪੋਜੀਸ਼ਨ ਲਈ ਵੀ ਡਿਲੀਵਰ ਹੋਇਆ ਤੇ ਪੈਕੇਜ ਇਹ ਤਦ ਦੇਗਾ ਸਿੱਧਾ ਸਵਿਮਿੰਗ ਪੂਲ ਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਤੇ ਕਹਿੰਦੇ ਹਾਂਜੀ ਵੈਲਕਮ ਦਿਸ ਇਜ਼ ਦਾ ਫਿਊਚਰ ਹੈ ਕਹਿੰਦੇ ਵੈਲਕਮ ਟੂ ਦ ਫਿਊਚਰ ਵੈਲਕਮ ਸੇਮ ਡੇ ਡਿਲੀਵਰੀ ਰੁੜ ਗਿਆ ਪਾਣੀ 'ਚ ਕਹਿੰਦਾ ਲੋਕਾਂ ਨੇ ਥੱਲੇ ਕਮੈਂਟ ਬੜੇ ਵਧੀਆ ਸੀ ਕਹਿੰਦੇ ਕਿ ਵੀ Amazon ਤੇ ਕਹਿੰਦਾ ਵੀ ਚੱਲ ਸੇਮ ਡੇ ਡਿਲੀਵਰੀ ਡਰੋਨ ਨੇ ਸੋਚਿਆ ਸੇਮ ਪੂਲ ਡਿਲੀਵਰੀ ਨਹੀਂ ਅਕਸਰ ਲੋਕ ਹਰਵਿੰਦਰ ਨਾਰਾਜ਼ ਵੀ ਹੁੰਦੇ ਆ ਨਾ ਫੈਡੈਕਸ ਵਾਲਿਆਂ ਤੋਂ UPS ਵਾਲਿਆਂ ਤੋਂ USPS ਵਾਲਿਆਂ ਤੋਂ ਕਹਿੰਦੇ ਵੀ ਭੰਨ ਦਿੰਦੇ ਉਹ ਕਹਿੰਦੇ ਪਾਣੀ ਦੇ ਵਿੱਚ ਡਿੱਗਾ ਫਿਰ ਟੁੱਟਾ ਨਹੀਂ ਆਹੋ ਦੂਸਰਾ ਕਹਿੰਦਾ ਵੀ ਹੋ ਸਕਦਾ ਉਹਦੇ ਚ ਨਾ ਪੂਲ ਸਾਫ਼ ਕਰਨ ਵਾਲੀਆਂ ਜਿਹੜੀ ਉਹ ਕਲੋਰੀਨ ਹੋਏ ਸਹੀ ਤੇ ਪਰ ਗੱਲ ਹਾਸੇ ਵਾਲੀ ਹੈ ਤੇ ਇਹਦੇ ਚ ਦੋ ਪੱਖ ਆ ਸੋਚਣ ਵਾਲੇ ਇੱਕ ਤੇ ਇਹ ਹੈ ਕਿ ਜਿਹੜੀ ਆਟੋਨੋਮਸ ਟੈਕਨੋਲੋਜੀ ਆ ਉਹ ਜੈਨੂਇਨ ਪ੍ਰੋਬਲਮ ਹੈ ਨਾ ਉਹਨੂੰ ਸੋਲਵ ਕਰਦੀ ਆ ਪਰ ਰੀਅਲ ਵਰਲਡ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਪਤਾ ਬੜਾ ਮੈਸੀ ਆ ਕੰਪਿਊਟਰ ਲੈਬ ਦੇ ਵਿੱਚ ਇਨਵਾਇਰਨਮੈਂਟ ਦੇ ਵਿੱਚ ਹੈ ਨਾ ਕੰਟਰੋਲਡ ਐਕਸਪੈਰੀਮੈਂਟ ਤੁਸੀਂ ਕੋਈ ਵੀ ਕਰ ਸਕਦੇ ਹੋ ਪਰ ਰੀਅਲ ਵਰਲਡ ਦੇ ਵਿੱਚ ਕੀ ਹੁੰਦਾ ਕਿ ਸਵਿਮਿੰਗ ਪੂਲ ਆ ਜਾਨਵਰ ਹੁੰਦੇ ਆ ਬੱਚੇ ਹੁੰਦੇ ਆ ਹਨਾ ਦਰਖਤ ਹੁੰਦੇ ਪਾਵਰ ਲਾਈਨਾਂ ਹੁੰਦੀਆਂ ਹਵਾ ਚੱਲਦੀ ਹੁੰਦੀ ਆ ਕੰਸਟਰਕਸ਼ਨ ਆ ਅਨਐਕਸਪੈਕਟਡ ਆਬਜੈਕਟਸ ਹੁੰਦੇ ਆ ਇਹਦੇ ਕਰਕੇ ਆ ਕਿ ਰਾਜਕਨ ਜਿਹੜਾ ਸੈਲਫ ਡਰਾਈਵਿੰਗ ਵਹੀਕਲ ਦੀ ਆਪਾਂ ਗੱਲ ਕਰਦੇ ਤੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਪਰ ਅਜੇ ਵੀ ਉਸ ਤਰੀਕੇ ਨਾਲ ਪਬਲਿਕ ਨਹੀਂ ਹੋਏ ਹੁਣ ਆਉਣੇ ਬੇ ਏਰੀਆ ਦੇ ਵਿੱਚ ਹੁਣ ਉਹਨਾਂ ਨੂੰ ਕਿੰਨੇ ਆਲਮੋਸਟ 6-7 ਸਾਲਾਂ ਬਾਅਦ 8 ਸਾਲਾਂ ਬਾਅਦ ਸ਼ਾਇਦ ਉਹਨਾਂ ਨੂੰ ਡੇਟਾ ਇਕੱਠਾ ਕਰਨ ਤੋਂ ਬਾਅਦ ਉਹਨਾਂ ਨੂੰ ਅਪਰੂਵਲ ਮਿਲੀ ਹੈ ਹੈਨਾ ਤੇ ਇਹੀ ਕਾਰਨ ਹੈ ਵੀ 99% ਪ੍ਰੋਬਲਮ ਤੁਸੀਂ ਸੋਲਵ ਕਰ ਲੈਂਦੇ ਹੋ ਸਕਦਾ ਕਿ 99% ਦੀ ਜਿਹੜੀ ਸਮੱਸਿਆ ਵਾ ਉਹਨਾਂ ਨੂੰ ਸੋਲਵ ਕਰਨਾ ਸਟ੍ਰੇਟ ਫਾਰਵਰਡ ਹੋਏ ਪਰ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਵੀਅਰਡ 1% ਐਜੂਕੇਸ਼ਨ ਕੇਸ ਹੁੰਦੇ ਆ ਜਿੱਦਾਂ ਪੰਜਾਬੀ ਚ ਕਹਿੰਦੇ ਨਾ ਵੀ ਹਾਥੀ ਲੰਘ ਗਿਆ ਪੂਛ ਰਹਿ ਗਈ ਤੇ ਪੂਛ ਜਿਹੜੀ ਉੜ ਜਾਂਦੀ ਆ ਬਸ ਗੱਲ ਉੱਥੇ ਹੁੰਦੀ ਆ ਕਿ ਜਿਹੜਾ ਹਿਊਮਨ ਡਰਾਈਵਰ ਆ ਰੋਡ ਤੇ ਪਿਆ ਮੈਟਰਸ ਵੇਖੇ ਤੇ ਸਮਝ ਜਾਂਦਾ ਤੇ ਵੀ ਇਹ ਮੈਟਰਸ ਹੀ ਆ ਹੈਨਾ ਸਾਈਡ ਤੇ ਹੋ ਜਾਓ ਕੰਟੈਕਟ ਸਮਝੇ AI ਦੇ ਲਈ ਉਹਨੂੰ ਕਲਾਸੀਫਾਈ ਕਰਨਾ ਪੈਂਦਾ ਇਹ ਆਬਜੈਕਟ ਕੀ ਆ ਇਹ ਕਿੱਥੇ ਮੂਵ ਕਰ ਰਿਹਾ ਡਰਾਈਵ ਉੱਤੋਂ ਦੀ ਕਰੀਏ ਕਿ ਨਾ ਕਰੀਏ ਰੁਕੀਏ ਕਿ ਨਾ ਰੁਕੀਏ ਲੇਨ ਚੇਂਜ ਕਰੀਏ ਕਿ ਨਾ ਕਰੀਏ ਡਰੋਨ ਡਿਲੀਵਰੀ ਦੇ ਲਈ ਵੀ ਸੇਮ ਚੈਲੰਜ ਆ ਵੀ ਕੰਪਿਊਟਰ ਮੈਪ ਦੇ ਵਿੱਚ ਡਰੋਨ ਵਿੱਚ ਜਦੋਂ ਆਪਾਂ ਕੰਟਰੋਲਡ ਇਨਵਾਇਰਨਮੈਂਟ ਦੇ ਵਿੱਚ ਗੱਲ ਕਰਦੇ ਹਾਂ ਡਰੋਨ ਡਿਲੀਵਰੀ ਪਰਫੈਕਟ ਹੋ ਸਕਦੀ ਪਰ ਰੀਅਲ ਵਰਲਡ ਦੇ ਵਿੱਚ ਜਿੱਥੇ ਡਿਲੀਵਰੀ ਕਰਨੀ ਆ ਇਸ ਕੇਸ ਦੇ ਵਿੱਚ ਉੱਥੇ ਪੂਲ ਸੀ ਤੇ ਕੰਜ਼ਿਊਮਰ ਦੀ ਐਕਸਪੈਕਟੇਸ਼ਨ ਜਿਹੜੀਆਂ ਉਹ ਵੀ ਬੜੀਆਂ ਇੰਟਰਸਟਿੰਗ ਆ ਤੁਸੀਂ ਦੇਖ ਹੀ ਰਿਹਾ ਤੇ ਜਿਹੜਾ ਚੰਗੇ ਤਰੀਕੇ ਨਾਲ ਵਰਕ ਨਹੀਂ ਕੀਤਾ ਪਰ ਲਾਸਟ ਵਿੱਚ ਮੈਂ ਇਹੀ ਗੱਲ ਕਹੂੰਗਾ ਕਿ ਜਸਟ ਮੈਟਰ ਆਫ ਟਾਈਮ ਹੁਣ ਇਹ ਇੱਕ ਡੇਟਾ ਪੁਆਇੰਟ ਉਹਨਾਂ ਦੇ ਲਈ ਬਣ ਗਿਆ ਉਹਨਾਂ ਨੂੰ ਡੇਟਾ ਵਿੱਚ ਪਾ ਦੇਣਾ ਡੇਟਾ ਪੁਆਇੰਟ ਨੂੰ ਭਾਈ ਪੂਲ ਦੇ ਵਿੱਚ ਤੋਂ ਡਿਲੀਵਰ ਨਹੀਂ ਕਰਨਾ ਵੀ ਦੇਖ ਥੱਲੇ ਸਕੈਨ ਕਰਦਾ ਵੀ ਸਕੈਨ ਕਰ ਲਈ ਵੀ ਹੈ ਕਿੱਥੇ ਆ ਤੂੰ ਹਾਂਜੀ ਇਹ ਜਿਹੜਾ ਫੀਡਬੈਕ ਲੂਪਬੈਕ ਸਿਸਟਮ ਹੁੰਦਾ ਨਾ ਇਹੀ ਜਿਹੜੇ ਸਿਸਟਮਸ ਆ ਉਹਨਾਂ ਨੂੰ ਇੰਟੈਲੀਜੈਂਟ ਬਣਾਉਂਦਾ ਸੋ ਇਹ ਫਰਸਟ ਪ੍ਰੋਬਲਮਸ ਹੈਗੀਆਂ ਇਦਾਂ ਹੀ ਹੌਲੀ ਹੌਲੀ ਇਹਨਾਂ ਡਿਸਕਵਰ ਕਰਨੀਆਂ ਤੇ ਇਹਨੂੰ ਫਿਕਸ ਕਰਨਾ ਸੋ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਮੱਸਿਆ ਹੱਲ ਹੋ ਜਾਏਗੀ ਜੀ ਹੋ ਸਕਦਾ ਵੀ ਟੁੱਥ ਬ੍ਰਸ਼ ਪੇਸਟ ਵਗੈਰਾ ਹੀ ਆ ਜੇ ਇਦਾਂ ਦੀਆਂ ਚੀਜ਼ਾਂ ਹੀ ਘੱਲਣ ਕਿ ਮਹਿੰਗੀਆਂ ਨਹੀਂ ਕੱਲ ਨੂੰ ਪਾਣੀ ਉਹਨਾਂ ਦੇ ਵੀ ਕੁਛ ਨਾ ਕੁਛ ਬੈਟ ਹੋਣ ਬਿਲਕੁਲ 100% ਇਹ ਥੋੜੀ ਵੀ ਡਾਇਮੰਡ ਦੀ ਰਿੰਗ ਘੱਲ ਦੇੜੀ ਉੱਥੇ ਬਾਅਦ ਪਤਾ ਲੱਗੇ ਵੀ ਰਾਜ ਹੀ ਰਹਿ ਗਈ ਨਹੀਂ ਸੁੱਟਣਗੇ ਜੀ ਸਹੀ ਗੱਲ ਆ ਚਲੋ ਧੰਨਵਾਦ ਬਹੁਤ ਮਿਹਰਬਾਨੀ ਹਰਵਿੰਦਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਪੰਜਾਬੀ ਟੈਕ ਟਾਕ ਦੇ ਬਾਰੇ ਫੀਡਬੈਕ ਜ਼ਰੂਰ ਦਿਆ ਕਰੋ ਚਾਹੇ ਜਿਹੜਾ ਪ੍ਰੋਗਰਾਮ ਚੱਲਿਆ ਹੁੰਦਾ ਉਸ ਦੇ ਹੇਠਾਂ ਕਮੈਂਟ ਕਰਕੇ ਤੇ ਜਾਂ ਈਮੇਲ ਵੀ ਕਰ ਸਕਦੇ ਹੋ ਜਾਂ ਜਦੋਂ ਮਿਲਦੇ ਆ ਕਿਤੇ ਉਦੋਂ ਵੀ ਫੀਡਬੈਕ ਦਿਓ ਜਾਂ ਕਾਲ ਵੀ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਨੰਬਰਸ ਦੇ ਉੱਤੇ ਮਿਹਰਬਾਨੀ ਧੰਨਵਾਦ ਹਰਵਿੰਦਰ ਸਿੰਘ ਮਿਲਦੇ ਆ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਜੀ